ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਆ। ਇਸ ਮੌਕੇ ਖਬਰ ਤੇ ਨਜ਼ਰ ਜੁੜ ਚੁੱਕੇ ਨੇ ਆਪਣੇ ਨਾਲ ਪੰਜਾਬ ਤੋਂ ਉੱਘੇ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ, ਜੀ ਆਇਆਂ ਨੂੰ ਕਰਦੇ ਆ, ਤੁਹਾਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਣਾ 415-909-0503 ਦੇ ਉੱਤੇ। ਕ੍ਰਿਸ਼ਨ ਤਨੋਤਾ ਯੂਨੀਵਰਸਿਟੀ, ਜੀ ਐਂਡ ਟਾਇਰ ਐਂਡ ਲੂਬ, ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਦੇ ਵਿੱਚ ਲੋਕੇਸ਼ਨ ਹੈ। ਕਾਲ ਨਿੰਮਾ ਸਹੋਤਾ 209-277-0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਨੀਵਰਸਿਟੀ, ਬਲਦੇਵ ਸਿੰਘ ਕੰਗ ਯੂਨੀਵਰਸਿਟੀ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਗੱਲਬਾਤ ਦੀ ਸ਼ੁਰੂਆਤ ਜਿਹੜੀ ਉਹ ਕਰਦੇ ਹਾਂ। ਪਿਛਲੇ ਲੰਮੇ ਸਮੇਂ ਤੋਂ ਲੋਕਾਂ ਦਾ ਵਿਰੋਧ ਚੱਲ ਰਿਹਾ ਸੀ ਲੈਂਡ ਪੂਲਿੰਗ ਨੀਤੀ ਨੂੰ, ਜਿਹੜਾ ਉਹ ਲੈ ਕੇ ਲੱਗਦਾ ਸਰਕਾਰ ਨੂੰ ਝੁਕਣਾ ਪੈ ਗਿਆ ਹੈ, ਵਾਪਸ ਲੈ ਲਈ ਹੈ ਨੀਤੀ। ਜੀ ਬਿਲਕੁਲ, ਇਸ ਵੇਲੇ ਦੀ ਬਿਗ ਬ੍ਰੇਕਿੰਗ ਕਹਿ ਸਕਦੇ ਹਾਂ ਆਪਾਂ ਕਿ ਅਖੀਰ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਜਿਹੜੀ ਆ ਵਾਪਸ ਲੈ ਲਈ ਆ। ਤੇ ਇਸ ਤੋਂ ਇਲਾਵਾ ਇੰਟਰਸਟਿੰਗ ਗੱਲ ਇਹ ਕਿ 3 ਮਹੀਨਿਆਂ ਦੇ ਵਿੱਚ ਜਿਹੜੇ ਵੀ ਕਦਮ ਚੁੱਕੇ ਗਏ ਨੇ ਲੈਂਡ ਪੂਲਿੰਗ ਸਕੀਮ ਦੇ ਤਹਿਤ, ਉਹ ਸਾਰੇ ਦੇ ਸਾਰੇ ਹੀ ਰੱਦ ਸਮਝੋ। ਤੇ ਇਹ ਬਹੁਤ ਵੱਡਾ ਵਿਰੋਧ ਸੀ, ਤੁਹਾਨੂੰ ਪਤਾ ਹੀ ਆ। ਬਹੁਤ ਜ਼ਿਆਦਾ ਸਰਕਾਰ ਦੀ ਕਿਰਕਰੀ ਹੋਈ ਇਹਨਾਂ ਦੇ ਬਹੁਤ। ਚਲੋ ਆਪਾਂ ਹੁਣ ਮਰਾਤਬਾ ਤੇ ਕਿਸੇ ਦਾ ਕੀ ਦੱਸਣਾ ਹੈ, ਮਰਾਬਤਾ ਕੀ ਦੱਸਣਾ ਹੈ। ਹੁਣੇ ਤੁਹਾਡੀ ਕਾਲ ਤੋਂ ਪਹਿਲਾਂ ਮੇਰੀ ਮਤਲਬ ਕਿ ਚੋਟੀ ਦੇ ਕੋਈ 5-7 ਲੀਡਰ ਜਿਹੜੇ ਆਮ ਆਦਮੀ ਪਾਰਟੀ ਚੋਂ, ਉਹਨਾਂ ਚੋਂ ਇੱਕ ਨਾਲ ਗੱਲ ਹੋ ਰਹੀ ਸੀ। ਫੋਨ ਆ ਗਿਆ ਰੱਬੋ ਲੈਂਡ ਪੂਲਿੰਗ ਪਾਲਿਸੀ ਤੇ ਵੀ, ਯਾਰ ਕੀ ਸੋਚਦੇ ਹੋ ਤੁਸੀਂ? ਤੇ ਮੈਂ ਉਹਨਾਂ ਨੂੰ ਬੜਾ ਲਿਟਰਲੀ ਕਿਹਾ, ਮੈਂ ਕਿਹਾ ਜੀ ਨੁਕਸਾਨ ਤੇ ਹੋ ਗਿਆ ਤੁਹਾਡਾ। ਲੈਂਡ ਪੂਲਿੰਗ ਵਾਪਸੀ, ਮੈਂ ਕਿਹਾ ਜੀ ਤੁਸੀਂ ਇਸ ਚੀਜ਼ ਨੂੰ ਸਮਝ ਹੀ ਨਹੀਂ ਪਾ ਰਹੇ ਕਿ ਜ਼ਮੀਨ ਜਿਹੜੀ ਆ ਉਹ ਸੈਂਟੀਮੈਂਟਲ ਹੈ। ਤਾਂ ਉਹ ਐਗਰੀ ਕਰੇ, ਉਹ ਸਹਿਮਤ ਹੋਏ। ਤੇ ਫਿਰ ਉਹਨਾਂ ਨੇ ਇੱਕ ਹੋਰ ਮੈਨੂੰ ਮਤਲਬ ਕਿ ਕਿਸੇ IAS ਅਫਸਰ ਨੇ ਉਹਨਾਂ ਨੂੰ ਕਹਾਣੀ ਸੁਣਾਈ ਸੀ, ਤੇ ਉਹਦੀ ਵੀ ਗੱਲ ਉਹਨਾਂ ਨੇ ਦੱਸੀ ਕਿ ਯਾਰ ਇਹ ਸਮਝ ਹੀ ਨਹੀਂ ਸੀ ਰਹੇ। ਤਾਂ ਕਹਿਣ ਦਾ ਮਤਲਬ ਇਹ ਕਿ ਇਹ ਸਾਫ਼ ਆ ਕਿ ਇਹਨਾਂ ਦੇ ਲੀਡਰ ਬਹੁਤ ਵੱਡੇ ਲੀਡਰ ਬਈ, ਯਾਨੀ ਉਹਨਾਂ ਨੂੰ ਪਤਾ ਸੀ ਕਿ ਇਹ ਗਲਤ ਹੋ ਰਿਹਾ ਹੈ। ਤਾਂ ਜਦੋਂ ਤੁਹਾਨੂੰ ਪਤਾ ਹੈ ਕਿ ਇਹ ਗਲਤ ਹੈ, ਮੇਰੇ ਖਿਆਲ ਦੇ ਨਾਲ ਜੇ ਸਹੀ ਤੌਰ ਤੇ ਤੁਸੀਂ ਨੁਕਸਾਨ ਤੋਂ ਬਚਣਾ ਸੀ ਤੇ ਤੁਰੰਤ ਹੀ ਪਾਰਟੀ ਦੇ ਘੱਟੋ ਘੱਟ ਅੰਦਰੂਨੀ ਫੋਰਮ ਤੇ ਤਾਂ ਬੋਲਦੇ ਨਾ ਕਿ ਭਾਈ ਨਹੀਂ ਇਹ ਗਲਤ ਆ। ਹੁਣ ਹੋ ਕੀ ਰਿਹਾ ਕਿ ਜਿਹੜਾ ਮੈਸੇਜ ਮੈਂ ਉਦੋਂ ਵੀ ਜਦੋਂ ਇਹ ਲਿਆਏ ਨੇ, ਗੁਰਪ੍ਰੀਤ ਨੂੰ ਕਿਹਾ ਸੀਗਾ, ਮੈਂ ਕਿਹਾ ਜੀ ਮੇਰਾ ਇਹਦੇ ਚ ਵਿਚਾਰ ਆ ਕਿ ਬਈ ਜਿਹੜਾ ਇੱਕ ਮੈਸੇਜ ਥੱਲੇ ਚਲਾ ਗਿਆ ਨਾ ਕਿ ਜ਼ਮੀਨਾਂ ਨੂੰ ਪੈ ਗਏ, ਸਾਡੀਆਂ ਜ਼ਮੀਨਾਂ ਖੋਣ ਪੈ ਗਏ, ਜਦੋਂ ਇਹ ਮੈਸੇਜ ਜੇ ਕਨਵੇ ਕਰ ਗਿਆ, ਇਹ ਮੈਸੇਜ ਜੇ ਜੱਚ ਗਿਆ, ਫੇਰ ਨਹੀਂ ਮਤਲਬ ਕਿ ਨੁਕਸਾਨ ਤੋਂ ਤੁਸੀਂ ਬਚ ਸਕਦੇ। ਤਾਂ ਉਹ ਵੈਸਾ ਹੀ ਹੋਇਆ। ਪਰ ਤੁਸੀਂ ਦੇਖੋ ਕਿ ਅੱਜ ਜੇ ਆਪਾਂ ਇਹਨਾਂ ਨੂੰ ਦੇਖੀਏ ਤਾਂ ਲੈਂਡ ਪੂਲਿੰਗ ਮਾਮਲੇ ਦੇ ਵਿੱਚ 2-3 ਚੀਜ਼ਾਂ ਇਹਨਾਂ ਦੇ ਖਿਲਾਫ ਜਾਣਗੀਆਂ। ਇੱਕ ਤੇ ਤਰਨਤਾਰਨ ਦੀ ਚੋਣ ਦੇ ਵਿੱਚ ਬਹੁਤ ਮਤਲਬ ਕਿ ਬਹੁਤ ਮੁਸ਼ਕਲ ਆ ਸਕਦੀ ਹੈ, ਕਿਉਂਕਿ ਤੁਹਾਨੂੰ ਪਤਾ ਉਹ ਪਿੰਡੂ ਵੋਟ ਬਹੁਤ ਹੈ ਉੱਧਰ। ਦੂਜਾ ਏਰੀਆ ਮਾਝਾ। ਤੇ ਤੀਸਰਾ, ਜੇ ਆਪਾਂ ਹੁਣ ਅੱਜ ਅਗਲੀ ਖਬਰ ਤੇ ਆਵਾਂਗੇ ਤੇ ਉਹ ਤੁਹਾਨੂੰ ਪਤਾ ਹੀ ਹੈ, ਵੱਡੀ ਖਬਰ ਉਹੀ ਹੈ, ਨਵਾਂ ਦਲ ਬਣ ਗਿਆ। ਤਾਂ ਮੇਰੇ ਖਿਆਲ ਦੇ ਨਾਲ ਇੱਕ ਤੇ ਇਹ ਨੁਕਸਾਨ ਹੋ ਗਿਆ ਇਹਨਾਂ ਦਾ ਕਿ ਬਹੁਤ ਵੱਡਾ ਤੁਹਾਨੂੰ ਝਟਕਾ ਮਿਲੇਗਾ ਉਹਨਾਂ ਚੋਣਾਂ ਦੇ ਵਿੱਚ। ਮੈਂ ਨਹੀਂ ਕਹਿੰਦਾ ਕਿ ਹਾਰ ਜਾਣ ਕੇ ਜਿੱਤ ਜਾਣ ਕੇ, ਮੈਂ ਇਹ ਕਹਿ ਰਿਹਾ ਕਿ ਤੁਹਾਨੂੰ ਜਿੱਥੇ ਐਡਵਾਂਟੇਜ ਹੋਣਾ ਚਾਹੀਦਾ ਸੀ ਕੁਝ ਚੀਜ਼ਾਂ ਦਾ, ਉੱਥੇ ਤੁਸੀਂ ਹੁਣ ਬਹੁਤ ਬੈਕਫੁੱਟ ਤੇ ਖੇਡੋਗੇ। ਤੇ ਦੂਜੀ ਗੱਲ ਜਿਹੜੀ ਹੈ ਕਿ ਇਹ ਅੱਗੇ ਜਾ ਕੇ ਜਦੋਂ ਨੀਤੀਗਤ ਪੜਚੋਲਾ ਹੁੰਦੀਆਂ ਨੇ ਕਿ ਬਈ ਸਰਕਾਰ ਨੇ ਕੀ ਕੀਤਾ, ਸਰਕਾਰ ਨੇ ਕੀ ਨਹੀਂ ਕੀਤਾ, ਤਾਂ ਤੁਹਾਡੇ ਖਾਤੇ 'ਚ ਇਹ ਜਿਹੜੀ ਚੀਜ਼ ਬੋਲੇਗੀ ਉਹ ਤੁਹਾਨੂੰ ਬਹੁਤ ਜ਼ਿਆਦਾ ਨੁਕਸਾਨ ਦੇਵੇਗੀ। ਤੇ ਤੀਜੀ ਚੀਜ਼ ਕਿ ਜਿਹੜੀਆਂ ਯੂਨੀਅਨਾਂ ਕਿਤੇ ਨਾ ਕਿਤੇ ਕਹਿ ਲਓ ਕਿ ਖਿੰਡੀਆਂ ਪੁੰਡੀਆਂ ਪਈਆਂ ਸਨ, ਜਿਨ੍ਹਾਂ ਦੀ ਡੋਮੀਨੈਂਸ ਜਿਹੜੀ ਆ ਉਹ ਲਗਭਗ ਖਤਮ ਕਰ ਦਿੱਤੀ ਸੀ ਤੁਸੀਂ, ਉਹਨਾਂ ਨੂੰ ਫਿਰ ਤੁਸੀਂ ਜਥੇਬੰਦਕ ਕਰ ਦਿੱਤਾ ਬਹੁਤ ਵੱਡੇ ਪੱਧਰ ਤੇ। ਸੋ ਕੁਝ ਚੀਜ਼ਾਂ ਦਾ ਨੁਕਸਾਨ ਇਹਨਾਂ ਨੂੰ ਹੋ ਗਿਆ ਹੈ। ਰਾਜ ਕਰਨਵੀਰ ਸਿੰਘ ਜੀ, ਇਹ ਕਿਸੇ ਵੀ ਪੰਜਾਬੀ ਨੇਤਾ ਦੀ ਦੇਖੋ ਭੁਗਤਣੀਆਂ ਤੇ ਇਹਨਾਂ ਨੂੰ ਪੈਣੀਆਂ, ਕੀਤੀਆਂ ਆਂਦੇ ਹੁੰਦੇ ਨਾ, ਕੀਤੀਆਂ
ਦੁੱਲੇ ਦੀਆਂ ਗਈਆਂ ਪੇਸ਼ ਲੱਦੀ ਦੇ ਆ ਕੁਛ ਇਸ ਤਰ੍ਹਾਂ ਬੋਲਦੇ ਹੁੰਦੇ ਆ। ਤਾਂ ਗੱਲ ਇਹ ਆ ਕਿ ਹੁਣ ਭੁਗਤਣੀਆਂ ਤਾਂ ਪੰਜਾਬੀ ਨੇਤਾਵਾਂ ਨੂੰ ਪੈਣੀਆਂ, ਪਰ ਐਕਚੁਅਲ 'ਚ ਪੰਜਾਬੀ ਨੇਤਾਵਾਂ ਦੀ ਲੈਂਡ ਪੂਲਿੰਗ ਪਾਲਿਸੀ ਨਹੀਂ ਸੀ। ਦੇਖੋ ਮੈਂ ਤੁਹਾਨੂੰ ਥੋੜਾ ਜਿਹਾ ਹੋਰ ਡੀਪਲੀ ਲੈ ਕੇ ਜਾਣਾ। ਜ਼ਰੂਰ। ਹੁਣ ਸਤਿੰਦਰ ਜੈਨ ਹੀ ਇਹਦਾ ਕਰਤਾ ਧਰਤਾ ਸੀ ਸਾਰਾ ਕੁਝ। ਸਤਿੰਦਰ ਜੈਨ ਤੁਸੀਂ ਵੇਖੋ ਕਿ ਜੂਨ 'ਚ ਇਹਨਾਂ ਨੂੰ ਸੱਦਿਆ ਜਾਂਦਾ, ਜਿਹੜਾ ਕਲਾਸਰੂਮ ਘੁਟਾਲਾ ਸੀ ਕਥਿਤ ਤੌਰ ਤੇ। ਥੋੜਾ ਇਹਨਾਂ ਨੂੰ ਕ੍ਰੋਨੋਲੋਜੀ ਹੁਣ ਸਮਝਿਓ ਜੀ। ਤੇ ਪੁੱਛਗਿੱਛ ਹੁੰਦੀ ਹੈ ਸਤਿੰਦਰ ਜੈਨ ਤੋਂ। ਫਿਰ ਸਤਿੰਦਰ ਜੈਨ ਮਤਲਬ ਕਿ ਪੰਜਾਬ ਦੇ ਵਿੱਚ ਖੁੱਲ ਕੇ ਆਉਂਦੇ ਆ। ਇਨ ਬਿਟਵੀਨ ਜੇ ਤੁਸੀਂ ਦੇਖੋਗੇ ਮੀਨਵਾਲ ਕੀ ਹੁੰਦਾ ਹੈ ਕਿ ਇੱਕ ਐਲਾਨ ਕੀਤਾ ਜਾਂਦਾ ਸੌਰਵ ਭਾਰਦਵਾਜ ਵੱਲੋਂ ਕਿ ਜੀ ਅਸੀਂ ਬਿਹਾਰ ਦਾ ਇਲੈਕਸ਼ਨ ਲੜਾਂਗੇ। ਬਿਹਾਰ ਦਾ ਇਲੈਕਸ਼ਨ ਲੜਨ ਤੋਂ ਬਾਅਦ ਇਹ ਕਹਿੰਦੇ ਆ ਕਿ ਜੀ ਅਸੀਂ ਇੰਡੀਆ ਗੱਠਜੋੜ ਚੋਂ ਵੀ ਬਾਹਰ ਆ ਗਏ। ਇੰਡੀਆ ਗੱਠਜੋੜ ਚੋਂ ਬਾਹਰ ਆਉਣ ਵੇਲੇ ਇਹਨਾਂ ਨੇ ਕਿਹਾ ਜੀ ਕਿ ਸਾਡਾ ਤੇ ਸਮਝੌਤਾ ਹੀ ਲੋਕ ਸਭਾ ਚੋਣਾਂ ਤੱਕ ਸੀ, ਪਰ ਉਸ ਤੋਂ ਬਾਅਦ ਤੁਹਾਨੂੰ ਪਤਾ ਹਰਿਆਣੇ ਦੀ ਚੋਣ ਇਹਨਾਂ ਨੇ ਇੰਡੀਆ ਗੱਠਜੋੜ 'ਚ ਰਹਿ ਕੇ ਲੜੀ ਸੀ ਅੱਡ ਅੱਡ। ਤਾਂ ਉਸ ਤੋਂ ਬਾਅਦ ਕੀ ਹੁੰਦਾ ਕਿ ਸਤਿੰਦਰ ਜੈਨ ਦਾ ਉਹ ਕੇਸ ਉੱਥੇ ਹੀ ਰੁਕ ਜਾਂਦਾ, ਔਰ ਉਲਟਾ ਇੱਕ ਜਿਹੜੀ ਉਹਦੇ ਖਿਲਾਫ ਸ਼ਾਇਦ 2018 ਚ FIR ਦਰਜ ਕੀਤੀ ਗਈ ਸੀ, ਉਹਦੇ ਚ CBI ਉਹਨੂੰ ਕਲੀਨ ਚਿਟ ਦੇ ਦਿੰਦੀ ਆ ਸਤਿੰਦਰ ਜੈਨ ਨੂੰ। ਹੁਣ ਇਸ ਚੀਜ਼ ਨੂੰ ਦੇਖੋ ਨਾ ਕਿ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਭਾਜਪਾ ਨੂੰ ਪਿੰਡਾਂ ਦੇ ਵਿੱਚ ਲੋਕ ਵੜਨਾ ਹੀ ਸਨ ਦਿੰਦੇ, ਉਸ ਭਾਜਪਾ ਨੇ ਲੈਂਡ ਪੂਲਿੰਗ ਦੇ ਮੁੱਦੇ ਤੇ ਪੰਜਾਬ ਦੇ ਵਿੱਚ ਪਿੰਡਾਂ ਦਾ ਰਸਤਾ ਬਣਾ ਲਿਆ। ਫਿਰ ਇਹਨੂੰ ਕੀ ਸਮਝੋਗੇ, ਇਤਫਾਕ ਜਾਂ ਕੁਝ ਹੋਰ ਹੈ? ਯਾਨੀ ਸਤਿੰਦਰ ਜੈਨ ਜਿਹੜਾ ਇਸ ਪੂਲਿੰਗ ਪਾਲਿਸੀ ਦਾ, ਲੈਂਡ ਪੂਲਿੰਗ ਪਾਲਿਸੀ ਦਾ ਕਰਤਾ ਧਰਤਾ ਸੀ, ਹੁਣ ਉਹਨੂੰ ਕੇਂਦਰੀ ਏਜੰਸੀਆਂ ਵੱਲੋਂ ਰਾਹਤ ਹੈ, ਕਲੀਨ ਚਿੱਟ ਵੀ ਮਿਲ ਗਈ। ਉਹ ਜਿਹਦੇ ਚ ਕਲਾਸਰੂਮ ਵਾਲੇ ਘੁਟਾਲੇ ਦੇ ਵਿੱਚ ਉਹਦੀ ਪੁੱਛਗਿੱਛ ਸੀ ਉਹ ਵੀ ਬੰਦ ਹੋ ਗਈ। ਵਿੱਚ ਦੀ ਸ਼ਾਇਦ ED ਨੇ ਵੀ ਛਾਪੇਮਾਰੀ ਕੀਤੀ ਸੀ, ਬੜੀ ਨੇਰੀ ਲਿਆਂਦੀ, ਉਹ ਬਾਅਦ ਚ ਸਾਰੀਆਂ ਚੀਜ਼ਾਂ ਸ਼ਾਂਤ ਹੋ ਗਈਆਂ। ਤਾਂ ਇਦਾਂ ਲੱਗਦਾ ਕਿ ਮੈਂ ਇਹ ਨਹੀਂ ਕਹਿੰਦਾ, ਮੇਰੇ ਕੋਲ ਕੋਈ ਇਸ ਚੀਜ਼ ਨੂੰ ਪ੍ਰਮਾਣਿਤ ਕਰਨ ਵਾਸਤੇ ਸਬੂਤ ਨਹੀਂ ਹੈਗੇ ਰਾਜਕਰਨਵੀਰ ਸਿੰਘ ਜੀ, ਪਰੰਤੂ ਮੇਰਾ ਕਿਤੇ ਨਾ ਕਿਤੇ ਇਤਫਾਕ ਤਾਂ ਬਣਦਾ ਨਜ਼ਰ ਆਉਂਦਾ। ਕਹਿਣ ਦਾ ਭਾਵ ਇਹ ਆ ਕਿ ਭਾਈ ਤੁਸੀਂ ਇਹ ਸਾਰਾ ਕੁਝ ਕਰਦੇ ਗਏ, ਤੁਹਾਨੂੰ ਪੰਜਾਬ 'ਚ ਉਹਨਾਂ ਨੇ ਖੁੱਲ੍ਹ ਦਿੱਤੀ ਹੈ, ਤੇ ਉਸ ਤੋਂ ਬਾਅਦ ਤੁਸੀਂ ਇੱਕ ਰਸਤਾ ਪੱਧਰਾ ਕਰ ਰਹੇ ਹੋ ਭਾਜਪਾ ਵਾਸਤੇ। ਇਤਫਾਕ ਨਹੀਂ ਤਾਂ ਹੋਰ ਕੀ ਹੈ, ਜਾਂ ਕੁਝ ਹੋਰ ਮੈਨੂੰ ਉਹ ਤੇ ਨਹੀਂ ਕਹਿਣਾ ਚਾਹੀਦਾ, ਪਰ ਤੁਸੀਂ ਉੱਥੇ ਵੀ ਇਹੀ ਕੀਤਾ ਕਿ ਸ਼ੀਲਾ ਦੀਕਸ਼ਤ ਦਾ ਰਾਜ ਖਤਮ ਕਰ ਦਿੱਤਾ ਦਿੱਲੀ 'ਚ, ਭਾਜਪਾ ਨੂੰ ਗੱਦੀ ਸੌਂਪੀ, ਆ ਗਿਆ। ਹੁਣ ਪੰਜਾਬ ਦੇ ਵਿੱਚ ਵੀ ਜਿਹੜੀਆਂ ਚੀਜ਼ਾਂ ਬਿਲਕੁਲ ਭਾਜਪਾ ਦੇ ਉਲਟ ਸੀ, ਚਾਹੇ ਉਹ ਸਿੱਖਿਆ ਕ੍ਰਾਂਤੀ ਹੈ ਉਹਦੇ ਜ਼ਰੀਏ, ਚਾਹੇ ਲੈਂਡ ਪੂਲਿੰਗ ਪਾਲਿਸੀ ਆ ਉਹਦੇ ਵਿੱਚ ਵੀ ਤੁਸੀਂ ਭਾਜਪਾ ਨੂੰ ਪਿੰਡਾਂ ਤੱਕ ਪਹੁੰਚਾ ਦਿੱਤਾ ਜੀ। ਨਹੀਂ ਦੇਖੋ ਇਹ ਗੱਲ ਤਾਂ ਵਾਕਿਆ ਮਿੰਟੂ ਜੀ, ਜਿੱਦਾਂ ਤੁਸੀਂ ਕਿਹਾ ਵੀ ਅਮਿਤ ਸ਼ਾਹ ਦੀ ਭਾਸ਼ਾ 'ਚ ਵੀ ਕ੍ਰੋਨੋਲੋਜੀ ਸਮਝੀਏ ਆਪ, ਤੇ ਉਹ ਬਿਲਕੁਲ ਉਹੀ ਗੱਲ ਆ। ਅੱਛਾ, ਇਹ ਜਿਹੜੇ 92 ਜਿੱਤ ਕੇ ਗਏ ਸੀਗੇ, ਇਹਨਾਂ ਨੂੰ ਤੇ ਪੰਜਾਬ ਦਾ ਸੈਂਟੀਮੈਂਟ ਪਤਾ ਸੀ, ਇਹ ਫਿਰ ਵੀ ਦੱਸ ਨਹੀਂ ਸਕੇ। ਜੇ ਮਾੜਾ ਮੋਟਾ ਕੋਈ ਲਿਖਦਾ ਸੀ, ਕੋਈ ਪੋਸਟ ਪਾਉਂਦਾ ਸੀ, ਉਹ ਬਾਅਦ 'ਚ ਡਿਲੀਟ ਕਰ ਜਾਂਦਾ ਸੀ। ਰਗੜੇ ਤਾਂ ਹੁਣ ਇਹਨਾਂ ਨੂੰ ਲੱਗਣੇ ਹੀ ਲੱਗਣੇ ਆ, ਇਹਨਾਂ ਨੂੰ ਵੀ ਦਿਸਦਾ ਆ। ਇਹ ਗੱਲ ਜਿਹੜੀ ਤੁਹਾਨੂੰ ਕਾਲ ਦੀ ਅੱਜ ਆਈ ਆ, ਇਹ ਪਹਿਲੋਂ ਨਹੀਂ ਕਦੀ ਆਈ? ਉਦੋਂ ਨਹੀਂ ਪੁੱਛਿਆ ਇਹਨਾਂ ਨੇ ਵੀ ਕੀ ਚੱਕਰ ਸੀਗਾ, ਵੀ ਇਹੀ ਕਰੀਏ ਨਾ ਕਰੀਏ? ਸਲਾਹਾਂ ਉਦਾਂ ਫੋਨ ਕਾਲਾਂ ਤਾਂ ਇੰਨੀਆਂ ਲੈਂਦੇ ਚੀਜ਼ਾਂ ਤੇ। ਨਹੀਂ, ਮੇਰੇ ਤੋਂ ਸਲਾਹ ਕਦੇ ਮੈਂ ਐਵੇਂ ਕਹਾਂ ਕਿਸੇ ਆਮ ਆਦਮੀ ਪਾਰਟੀ ਦੇ ਕਿਸੇ ਬੰਦੇ ਨੇ ਸਲਾਹ ਨਹੀਂ ਲਈ। ਇਹ ਤਾਂ ਇੱਕ ਸੁਭਾਵਿਕ ਕਹਿ ਲਓ ਕਿ ਇਤਫਾਕਨ ਗੱਲਬਾਤ ਹੋ ਗਈ, ਪਰ ਜੇ ਸਲਾਹ ਮੇਰੇ ਖਿਆਲ ਦੇ ਨਾਲ ਪੰਜਾਬ ਦੇ ਲੀਡਰਾਂ ਤੋਂ ਲੈਣ, ਤੇ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦਾ ਕੋਈ ਵੀ ਲੀਡਰ ਇਹਦੇ ਹੱਕ 'ਚ ਹੋਏਗਾ। ਉਲਟਾ ਇਹ ਆ ਕਿ ਜੋ ਪੋਸਟ ਡਿਲੀਟ, ਉਹ ਪੋਸਟ ਵੀ ਨਹੀਂ ਸੀ ਡਿਲੀਟ ਹੋਈ, ਉਲਟਾ ਉਹਦੇ 'ਚ ਵੀ ਦਿੱਲੀ ਐਕਸਪੋਜ਼ ਹੋ ਗਈ ਸੀ, ਕਿਉਂਕਿ ਮਾਲਵਿੰਦਰ ਕੰਗ ਦੇ ਪੇਜਾਂ ਦਾ ਐਕਸੈਸ ਹੀ ਉਹਨਾਂ ਕੋਲ ਸੀ। ਉਹਨੇ ਪੋਸਟ ਪਾਉਣ ਲੱਗਿਆ ਜੋ ਟਵਿੱਟਰ ਹੈਂਡਲ ਸੀ ਉਹਦਾ ਐਡਮਿਨ ਨਹੀਂ ਹਟਾਇਆ, ਜਦ ਕਿ ਫੇਸਬੁੱਕ ਦਾ ਐਡਮਿਨ ਹਟਾ ਦਿੱਤਾ ਸੀਗਾ ਜੀ। ਇਹ ਸਾਫ਼ ਹੈ, ਸਪਸ਼ਟ ਹੈ। ਤਾਂ ਉਹਦੇ ਵਿੱਚ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹਨਾਂ ਦੀ ਇਹ ਸਾਰੀ ਜਿਹੜੀ ਮਤਲਬ ਕਿ ਇਹ ਕੰਟਰੋਲ ਵਾਲੀ ਗੇਮ ਐਕਸਪੋਜ਼ ਹੋਈ। ਉਸ ਤੋਂ ਬਾਅਦ MLA ਦਿਨੇਸ਼ ਚੱਡਾ ਬੋਲੇ, ਮਾਲਵਿੰਦਰ ਕੰਗ ਦੀ ਪੋਸਟ ਹਾਲੇ ਵੀ ਫੇਸਬੁੱਕ ਤੇ ਜਿਉਂਦੀ ਤਿਉਂ ਆ। ਤੇ ਇਹ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਕਿੰਨਿਆਂ ਨੇ ਅਸਤੀਫੇ ਦਿੱਤੇ ਨੇ, ਇੱਥੋਂ ਤੱਕ ਕਿ ਚਚੇਰੇ ਭਾਈ ਆ ਜਿਹੜੇ ਮਾਨ ਸਾਹਿਬ ਦੇ, ਉਹਨਾਂ ਨੇ ਵੀ ਸਲਾਹ ਦਿੱਤੀ ਕਿ ਭਾਈ ਨਹੀਂ, ਇਹ ਵਾਪਸ ਲੈਣਾ ਚਾਹੀਦਾ। ਤਾਂ ਮੰਨ ਲਓ ਕਿ ਮੈਨੂੰ ਖੁਦ ਇੱਕ MLA ਦੇ ਜਿਹੜਾ ਬੰਦਾ ਕਹਿ ਲਓ ਕਿ MLA ਦੀ ਬੈਠਕ ਦੇ ਵਿੱਚ ਬਹਿੰਦਾ ਹੈ, ਤੇ ਉਸ ਬੰਦੇ ਨੇ ਯਾਨੀ ਉਹਨਾਂ ਦੇ ਪਰਿਵਾਰਕ ਮੈਂਬਰ ਦੇ ਤੌਰ ਤੇ ਵਿਚਰਦਾ ਹੈ, ਉਸਨੇ ਆਪ ਕਿਹਾ, ਕਹਿੰਦੇ ਯਾਰ ਸਾਡਾ MLA ਬਹੁਤ ਦੁਖੀ ਹੈ ਇਸ ਚੀਜ਼ ਤੋਂ, ਪਰ ਕੀ ਕਰੀਏ, ਕੁਝ ਕਰ ਨਹੀਂ ਸਕਦਾ। ਹਾਂਜੀ ਬਿਲਕੁਲ।
ਤਾਂ ਮਤਲਬ ਮੈਂ ਕਦੇ ਵੀ ਗੱਲ ਆਪਦੇ ਕੋਲੋਂ ਬਣਾ ਕੇ ਨਹੀਂ ਕਰਦਾ ਹੁੰਦਾ। ਹਾਂਜੀ, ਇੱਕ ਇਹ ਚੀਜ਼ ਜ਼ਰੂਰ ਹੁੰਦੀ ਹੈ ਕਿ ਮੈਂ ਭਰੋਸਾ ਨਹੀਂ ਕਿਸੇ ਦਾ ਤੋੜਦਾ। ਆਡੀਅנס ਜੀ, ਜੀ, ਮੇਰੀ ਜੀ। ਆਪਣੀ ਜਗ੍ਹਾ ਤੇ, ਮੈਂ ਉਹਨਾਂ ਨੂੰ ਜ਼ਰੂਰ ਗੱਲਬਾਤ ਅੰਦਰ ਦੀ ਦੱਸਦਾ, ਪਰ ਭਰੋਸਾ ਨਹੀਂ ਤੋੜਦਾ ਮੈਂ ਕਿਸੇ ਦਾ। ਸੋ ਮੇਰੇ ਕੋਲ ਉਹ ਖੁਦ ਮੰਨਿਆ ਕਿ ਅਸੀਂ ਰਾਤ ਨੂੰ ਜਦੋਂ ਮਤਲਬ ਕਿ ਇਦਾਂ ਟੱਬਰ ਟੀਰ ਦਾ ਇੱਕ ਗਰੁੱਪ ਬਣਿਆ ਸਾਡਾ, ਅਸੀਂ ਗੱਲਬਾਤ ਕਰਦੇ ਤਾਂ ਉਸ ਗਰੁੱਪ ਦੇ ਵਿੱਚ ਖੁਦ ਐਮਐਲਏ ਸਾਹਿਬ ਨੇ ਕਿਹਾ ਕਿ ਯਾਰ ਇਹ ਗਲਤ ਹੋ ਗਿਆ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਜਿਹੜੇ ਪੰਜਾਬ ਦੇ ਨੇਤਾ ਆ, ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਬਾਈਪਾਸ ਕਰਕੇ ਸਤਿੰਦਰ ਜੈਨ ਨੇ ਪਾਲਿਸੀ ਲਿਆਂਦੀ ਸੀ। ਹਾਂ, ਗੱਲ ਇਹ ਕਿ ਭੁਗਤਣੀ ਇਹਨਾਂ ਨੂੰ ਪਏਗੀ, ਇਹ ਗੱਲ ਵਾਜਬ ਆ, ਤੁਹਾਡੀ ਇਹ ਗੱਲ ਬਿਲਕੁਲ ਜਾਇਜ਼ ਆ। ਕਿਉਂਕਿ ਜਿਹੜੀ ਗੱਲ ਆਪਾਂ ਕਹਿ ਰਹੇ ਹਾਂ ਜਾਂ ਕਰ ਰਹੇ ਹਾਂ ਕਿ ਹੇਠਾਂ ਉਹ ਆਵਾਜ਼ ਚਲੇ ਗਈ ਜਿਹੜੀ ਇਹਨਾਂ ਨੂੰ ਬਹੁਤ ਨੁਕਸਾਨ ਕਰੇਗੀ ਕਿ ਇਹ ਤੇ ਜ਼ਮੀਨਾਂ ਖੋਣ ਪੈ ਗਏ ਸਾਡੀਆਂ। ਐਗਜ਼ੈਕਟਲੀ ਜੀ, ਜੀ ਬਿਲਕੁਲ। ਵੈਸੇ ਆਪਾਂ ਇਹਨੂੰ ਰੈਪ ਅਪ ਕਰਦੇ ਹਾਂ ਗੱਲ ਨੂੰ। ਇਸ ਚੀਜ਼ ਤੋਂ ਬਾਅਦ 'ਚ ਮਿੰਟੂ ਜੀ, ਕੀ ਇਹਨਾਂ ਦੀ ਰੀੜ ਦੀ ਹੱਡੀ ਸਿੱਧੀ ਹੋ ਸਕੂਗੀ? ਕੁਛ ਹੈ ਇਹ ਕਰ ਸਕਣਗੇ ਮੇਰੇ ਕਿ ਖਿਆਲ ਦੇ ਨਾਲ ਜੈਨ ਰਾਜ ਨੂੰ ਜਾਂ ਕਰਨਗੇ। ਕੇਜਰੀਵਾਲ ਨੂੰ ਹਾਂਜੀ, ਖੜ ਨਹੀਂ, ਜਾਣਗੇ? ਮੇਰੇ ਖਿਆਲ ਨਾਲ ਇੱਕ ਚੀਜ਼ ਹੋ ਸਕਦੀ ਆ, ਕਿਉਂਕਿ ਦੇਖੋ ਹਾਲੇ ਭਗਵੰਤ ਮਾਨ ਦਾ ਬਦਲ ਇਹਨਾਂ ਦੇ ਕੋਲ ਤਿਆਰ ਨਹੀਂ ਹੈ, ਰਿਸਕ ਲੈ ਨਹੀਂ ਰਹੇ। ਮੇਰੇ ਖਿਆਲ ਦੇ ਨਾਲ ਦੇਖੋ, ਇਸ ਸਰਕਾਰ ਦੇ ਅੰਦਰ ਕਈ ਸਰਕਾਰਾਂ ਚੱਲ ਰਹੀਆਂ ਨੇ। ਮੇਰੀ ਜਿੰਨੀ ਕੁ ਅੰਦਰੂਨੀ ਜਾਣਕਾਰੀ ਹੈ ਕਿ ਦਿੱਲੀ ਦੇ ਵੀ 2-3 ਗਰੁੱਪ ਨੇ ਜੀ। ਤਾਂ ਇਸ ਤਰ੍ਹਾਂ ਹੈ ਕਿ ਜੇ ਪੰਜਾਬ ਦਾ ਗਰੁੱਪ, ਹਾਲਾਂਕਿ ਮਾਨ ਸਾਹਿਬ ਦੇ ਨਾਲ ਹੈਗੇ ਨੇ, ਮਾਨ ਸਾਹਿਬ ਦੇ ਕੋਟੇ ਦੇ ਐਮਐਲਏ ਅੱਛੇ ਖਾਸੇ ਨੇ, ਜੇ ਦੂਜੇ ਕੋਟੇ ਵਾਲੇ ਮਤਲਬ ਕਿ ਜਿਹੜੇ ਦਿੱਲੀ ਦਰਬਾਰ ਦੇ ਕੋਟੇ ਵਾਲੇ ਆ, ਜੇ ਉਹਨਾਂ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਰੀੜ ਦੀ ਹੱਡੀ ਵਿਖਾ ਸਕਦੇ ਆ, ਜੇ ਉਹਨਾਂ ਦੋਨਾਂ ਦਾ ਏਕਾ ਹੋ ਜਾਵੇ ਗਰੁੱਪਾਂ ਦਾ, ਤਾਂ ਇੱਕ ਗਰੁੱਪ ਬਣ ਜਾਏ ਦਿੱਲੀ ਵਰਸਸ ਪੰਜਾਬ, ਤਾਂ ਉਹ ਮਤਲਬ ਕਿ ਅੰਦਰੂਨੀ ਤੌਰ ਤੇ, ਠੀਕ ਹੈ, ਬਾਹਰੀ ਤੌਰ ਤੇ ਭਾਵੇਂ ਲੜਾਈ ਨਾ ਹੋਵੇ, ਉਹ ਟੇਬਲ ਤੇ ਬਿਠਾ ਕੇ ਉਹਨਾਂ ਨੂੰ ਕਹਿ ਦੇਣ ਕਿ ਜੇ ਰਹਿੰਦਾ ਸਮਾਂ ਤੁਸੀਂ ਸਾਨੂੰ ਇਸ ਤਰ੍ਹਾਂ ਦਾਬੂ ਰੱਖਿਆ, ਭਾਈ ਬੁਰੀ ਹਾਲਤ ਹੋ ਜਾਏਗੀ ਤੇ ਅਸੀਂ ਤੁਹਾਨੂੰ ਹੁਣ ਦਬਲ ਲਾਂਗੇ। ਤਾਂ ਜਦੋਂ ਇੱਕ ਦਬਕਾ ਤੁਸੀਂ ਮਾਰੋਗੇ ਤੇ ਇਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਣੀ ਆ ਕਿ ਅਸੀਂ ਅਗਲੀਆਂ ਸਟੇਟਾਂ ਵਾਸਤੇ ਜਿਹੜੀ ਜ਼ਮੀਨ ਤਿਆਰ ਕਰ ਰਹੇ ਉਹਨਾਂ ਕੰਮ ਖਰਾਬ ਹੋ ਜਾਵੇ ਕਿ ਐਕਚੁਅਲ 'ਚ ਸਾਡਾ ਮਾਡਲ ਕੀ ਹੈ ਜੀ। ਤਾਂ ਇਸ ਕਰਕੇ ਮੇਰੇ ਖਿਆਲ ਦੇ ਨਾਲ ਇੱਕ ਮੌਕਾ ਤਾਂ ਬਣਦਾ। ਦੇਖੋ, ਕਰਨਾ ਤਾਂ ਆਪਾਂ ਤਾਂ ਗੱਲਾਂ ਹੀ ਕਰ ਸਕਦੇ ਹਾਂ ਨਾ, ਕਰਨਾ ਤਾਂ ਇਹਨਾਂ ਨੇ। ਤੇ ਜੇ ਉਹ ਪੰਜਾਬ ਦਾ ਗਰੁੱਪ ਜਿਹੜਾ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹ ਇਕੱਠਾ ਹੋ ਜਾਂਦਾ ਹੈ, ਜਿਹੜਾ ਕਿ 2-3 ਹਿੱਸਿਆਂ 'ਚ ਹੈਗਾ, ਤਾਂ ਮੇਰੇ ਖਿਆਲ ਦੇ ਨਾਲ ਬੈਕਫੁੱਟ ਤੇ ਚਲੇ ਜਾਣਗੇ, ਕਿਉਂਕਿ ਉਹਨਾਂ ਦੀ ਪਾਲਿਸੀ ਬੇਕਾਰ ਗਈ ਆ, ਸਿੱਖਿਆ ਕ੍ਰਾਂਤੀ ਬੇਕਾਰ ਗਈ ਆ, ਯੁੱਧ ਨਸ਼ਿਆਂ ਵਿਰੁੱਧ ਇੰਨਾ ਆਪਾਂ ਕਹਿ ਸਕਦੇ ਠੀਕ, ਉਹਦੇ 'ਚ ਕੰਮ ਜ਼ਰੂਰ ਹੋਇਆ, ਮੈਂ ਨਹੀਂ ਆਲੋਚਨਾ ਨਹੀਂ ਕਰਦਾ, ਬਟ ਉਹਦਾ ਰਿਜ਼ਲਟ ਜਿਹੜਾ ਆਊਟਪੁੱਟ ਹੈ, ਜਿਹੜੇ ਜੇ ਆਪਾਂ ਕਹੀਏ ਕਿ ਨਸ਼ਾ ਮੁਕਤ ਪੰਜਾਬ, ਉਹ ਬਹੁਤ ਦੂਰ ਦੀ ਗੱਲ ਆ, ਉਹ ਅਸੰਭਵ ਹੈ ਲਗਭਗ। ਤਾਂ ਇਸ ਕਰਕੇ ਮੇਰੇ ਖਿਆਲ ਨਾਲ ਹੁਣ ਮੌਕਾ ਹੈਗਾ, ਜੇ ਜਾਗ ਜਾਣ ਤੇ ਮਾੜੀ ਮੋਟੀ ਇੱਜ਼ਤ ਬਚ ਜਾਏਗੀ, ਅਦਰਵਾਈਜ਼ ਮੇਰੇ ਖਿਆਲ ਦੇ ਨਾਲ ਨਹੀਂ ਤਾਂ ਫਿਰ ਮਿੱਟੀ ਪਲੀਤ ਵਾਲਾ ਸ਼ਬਦ ਆਪਾਂ ਇਸਤੇਮਾਲ ਕਰਦੇ ਹੁੰਦੇ ਆ ਕਿ ਉਹ ਤੇ ਕੁਝ ਥਾਵਾਂ ਤੇ ਇਹਨਾਂ ਦੀ ਮਿੱਟੀ ਪਲੀਤ ਹੋ ਜਾਏਗੀ, ਬਹੁਤ ਬੁਰੀ ਤਰ੍ਹਾਂ ਹਾਰਨਗੇ ਕੁਝ ਥਾਵਾਂ ਤੇ ਤਾਂ ਜੀ, ਜੀ ਬਿਲਕੁਲ, ਬਿਲਕੁਲ। ਜਿੰਨੀਆਂ ਕੁ ਲੋਕਾਂ ਨਾਲ ਉੱਥੇ ਲੈਂਡ ਤੇ ਆ, ਰੂਟਸ ਤੇ ਆ, ਜਿਹੜੇ ਉੱਥੇ ਬੈਠੇ ਆ ਜਾਂ ਜਿਨ੍ਹਾਂ ਦੇ ਨਾਲ ਵੀ ਗੱਲ ਹੁੰਦੀ ਆ, ਲੋਕੀ ਤਾਂ ਇੱਥੋਂ ਤੱਕ ਵੀ ਮਿੰਟੂ ਜੀ ਕਹਿਣ ਲੱਗ ਗਏ ਵੀ ਲੋਕਾਂ ਨੇ ਸੁਪਨੇ 'ਚ ਸੋਚਿਆ ਕਰਨਾ ਵੀ ਇਹ ਵੀ ਇੱਕ ਪਾਰਟੀ ਹੁੰਦੀ ਸੀ। ਹੁਣ ਪਤਾ ਨਹੀਂ ਇਹਦੇ ਵਿੱਚ ਕਿੰਨੀ ਕੁ ਰਿਐਲਿਟੀ ਆ, ਕਿੰਨੀ ਕੁ ਨਹੀਂ, ਕੀ ਅਸਲੀਅਤ ਹੋਊਗੀ, ਭਵਿੱਖ ਦੇ ਗਰਭ 'ਚ ਕੀ ਆ, ਇਹ ਤਾਂ ਭਵਿੱਖ ਹੀ ਦੱਸੂਗਾ। ਅੱਗੇ ਆਪਾਂ ਗੱਲ ਕਰੀਏ, ਆਈ ਥਿੰਕ ਜਿੱਦਾਂ ਤੁਸੀਂ ਕਿਹਾ ਵੀ ਟੌਪ ਦੀਆਂ 2 ਦੀਆਂ ਜਿਹੜੀਆਂ ਖਬਰਾਂ, ਉਹਨਾਂ ਵਿੱਚੋਂ ਅਗਲੀ ਗੱਲ ਵੱਲ ਵੱਧਦੇ ਅੱਜ ਦੀ। ਗਿਆਨੀ ਹਰਪ੍ਰੀਤ ਸਿੰਘ ਬਣ ਗਏ ਨੇ ਨਵੇਂ ਦਲ ਦੇ ਜਿਹੜੇ ਉਹ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ। ਹਾਂ, ਬਿਲਕੁਲ। ਜਦੋਂ ਹੁਣ ਅੱਗੇ ਭਰਤੀ ਕਮੇਟੀ ਕਹੀ ਜਾਂਦੀ ਸੀਗੀ, ਉਹ ਅੱਜ ਪਾਰਟੀ ਬਣ ਗਈ, ਦਲ ਬਣ ਗਿਆ, ਤਨਜ਼ੀਮ ਬਣ ਗਈ ਤੇ ਉਹਦੇ ਮੁਖੀ ਬਣ ਗਿਆ ਗਿਆਨੀ ਹਰਪ੍ਰੀਤ ਸਿੰਘ। ਹੁਣ ਦੇਖੋ, ਗੱਲ ਇਹ ਹੈ ਕਿ ਵੈਸੇ ਚਲੋ ਜ਼ਿਆਦਾ ਉਹ ਨਹੀਂ ਕਹਿਣਾ ਚਾਹੀਦਾ, ਇਹ ਗੱਲ ਆਪਣੀ ਆਡੀਅנס ਨੂੰ ਪਤਾ ਹੈ ਕਿ ਆਪਾਂ ਮਹੀਨਿਆਂ ਬੱਧੀ ਪਹਿਲਾਂ ਹੀ ਕਰਦੇ ਆ ਰਹੇ ਸੀ ਕਿ ਐਕਚੁਅਲ 'ਚ ਆਹੀ ਪਰਿਸਥਿਤੀਆਂ ਬਣੂਗੀਆਂ। ਉਹ ਬਿਲਕੁਲ ਐਗਜ਼ੈਕਟਲੀ ਉਦਾਂ ਹੀ ਜਾ ਰਹੀ ਆ ਗੱਲ ਕਿ ਇਹਨਾਂ ਦਾ ਸਿਆਸੀ ਤਨਜ਼ੀਮ ਦੇ ਰੂਪ 'ਚ ਬਦਲ ਜਾਣਾ ਹੋਵੇਗਾ, ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਹੋਣਗੇ। ਇਨਫੈਕਟ ਸਾਡੇ ਕੋਲ ਕੱਲ ਹੀ ਜਾਣਕਾਰੀ ਆ ਗਈ ਸੀ ਕਿ ਇਹ ਪ੍ਰਧਾਨ ਹੋਣਗੇ, ਔਰ ਸਾਡੇ ਕੋਲ ਇਹ ਵੀ ਜਾਣਕਾਰੀ ਸੀਗੀ ਕਿ ਜੋ ਰਖੜਾ ਸਾਹਿਬ ਨੇ ਸੁਨੇਹਾ ਲਾਇਆ ਉਹ ਦਿੱਲੀ ਤੋਂ ਲੱਗਾ ਕਿ ਸਾਨੂੰ ਬੀਬੀ ਸਤਵੰਤ ਕੌਰ ਜੀ ਪ੍ਰਧਾਨ ਮਨਜ਼ੂਰ ਨਹੀਂ ਹੈ, ਜੇ ਕੱਲ ਨੂੰ ਤੁਸੀਂ ਗਾਂ ਭਵਿੱਖ ਦੇ ਵਿੱਚ ਸਾਡੇ ਨਾਲ ਚੱਲਣਾ ਚਾਹੁੰਦੇ ਹੋ। ਤਾਂ ਦੱਸਦੇ ਆ ਕਿ ਰਖੜਾ ਸਾਹਿਬ ਨੇ ਇਹ ਸੁਨੇਹਾ ਜਿਹੜਾ ਸਾਰਿਆਂ ਦੇ ਵਿੱਚ ਦੇ ਦਿੱਤਾ ਸੀਗਾ ਕਿ ਗਿਆਨੀ ਹਰਪ੍ਰੀਤ ਸਿੰਘ ਤੋਂ ਬਗੈਰ ਕੋਈ ਨਹੀਂ। ਤਾਂ ਤੁਸੀਂ ਦੇਖਿਆ ਹੋਣਾ, ਬੀਬੀ ਸਤਵੰਤ ਕੌਰ ਤੇ ਜੋ ਅੰਮ੍ਰਿਤਪਾਲ ਸਿੰਘ ਦਾ ਧੜਾ ਸੀ ਉਹ ਰਾਜੀ ਸੀ, ਪਰ ਉਹਨਾਂ ਨੂੰ ਮੁੜ ਕੇ ਧਰਮ ਪ੍ਰਚਾਰ ਦੇ ਖੇਤਰ ਦੇ ਵਿੱਚ ਇਹਨਾਂ ਨੇ ਕਰ ਦਿੱਤਾ।
ਤੇ ਇਸ ਤੋਂ ਬਾਅਦ ਹੁਣ ਦੇਖੋ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਭਾਸ਼ਣ ਹੈ ਅੱਜ ਬੜਾ ਇੱਕ ਕਹਿ ਲਓ ਕਿ ਐਸਾ ਭਾਸ਼ਣ ਜਿਹਦਾ ਹਰੇਕ ਸ਼ਬਦ ਜਿਹੜਾ ਤੀਰ ਸੀ ਜਿੱਦਾਂ ਕਹਿ ਲਓ। ਠੀਕ ਹੈ। ਤਾਂ ਇਹ ਸਾਰੇ ਜਿਹੜੇ ਮਤਲਬ ਕਿ ਅਸੀਂ ਉਹ ਬੋਲ ਦੇਖੇ ਆ ਨਾ, ਇਹ ਇਦਾਂ ਨਹੀਂ ਹੈ ਕਿ ਕੋਈ ਬੰਦਾ ਉੱਠਿਆ ਤਨਸੀਮ ਦਾ ਮੁਖੀ ਬਣ ਗਿਆ ਨਵੀਂ ਪਾਰਟੀ ਦਾ, ਨਹੀਂ। ਉਹਨਾਂ ਦੀ ਮਤਲਬ ਕਿ ਜੋ ਤਾਕਤ ਹੈ ਪਿੱਛੇ ਉਹ ਨਜ਼ਰ ਆ ਰਹੀ ਹੈ। ਹੁਣ ਦੇਖੋ ਇਸ ਦਲ ਦੀ ਜਿਹੜੀ ਆਪਾਂ ਜੇ ਦੇਖੀਏ ਤਿਆਰੀ ਉਹ ਪਹਿਲਾਂ ਹੀ ਸੀ, ਡੈਲੀਗੇਟਸ ਬਣ ਗਏ, ਸਭ ਕੁਝ ਇਹੀ ਹੋਣਾ ਸੀ। ਹੁਣ ਰੌਲਾ ਜਿਹੜਾ ਹੈ ਨਾ ਉਹ ਅੱਗੇ ਚੱਲ ਕੇ ਬਸ ਇਸ ਚੀਜ਼ ਦਾ ਰਹਿ ਗਿਆ ਕਿ ਕੀ ਭਾਜਪਾ ਇਹਨਾਂ ਦੇ ਨਾਲ ਗੱਠਜੋੜ ਕਰੇਗੀ, ਜੇ ਕਰੇਗੀ ਵੋਟਾਂ ਤੋਂ ਪਹਿਲਾਂ ਕਰੇਗੀ, ਜੇ ਨਹੀਂ ਤਾਂ ਬਾਅਦ ਚ ਅਮਰਤਪਾਲ ਸਿੰਘ ਦਾ ਧੜਾ ਕੀ ਇਸ ਅਲਾਈਅੰਸ ਦੇ ਵਿੱਚ ਸ਼ਾਮਲ ਹੋਏਗਾ ਜਾਂ ਉਹ ਅਲੱਗ ਜਾਣਗੇ। ਤਾਂ ਤਮਾਮ ਤਰ੍ਹਾਂ ਦੇ ਜਿਹੜੇ ਸਵਾਲ ਨੇ ਉਹ ਹਾਲੇ ਹੈਗੇ ਆ ਕਿ ਕੀ ਐਸਜੀਪੀਸੀ ਦਾ ਇਲੈਕਸ਼ਨ ਕਰਵਾ ਦਿੱਤਾ ਜਾਏਗਾ। ਉਹ ਐਸਜੀਪੀਸੀ ਦਾ ਇਲੈਕਸ਼ਨ ਜਿਵੇਂ ਬੀਬੀ ਸਤਵੰਤ ਕੌਰ ਦੀ ਅਗਵਾਈ ਦੇ ਵਿੱਚ ਅਮਰਤਪਾਲ ਸਿੰਘ ਧੜਾ ਜੇ ਰਲ ਕੇ ਲੜ ਜਾਂਦੇ ਤੇ ਇਹ ਆਸਾਨੀ ਨਾਲ ਸੁਖਬੀਰ ਸਿੰਘ ਬਾਦਲ ਨੂੰ ਪੁੱਟ ਜਾਣਗੇ। ਫਿਰ ਉਸ ਸੂਰਤ ਦੇ ਵਿੱਚ ਇਹਨਾਂ ਦਾ ਸਿੰਬਲ, ਇਹਨਾਂ ਦਾ ਦਫ਼ਤਰ ਜਿਹੜਾ ਉਹ ਜਾ ਸਕਦਾ ਹੈ ਕਿਉਂਕਿ ਭਾਜਪਾ ਬੈਕ ਕਰੇਗੀ। ਪਰ ਅਜੇ ਵੀ ਜੇ ਮੇਰੇ ਲਿਹਾਜ਼ ਨਾਲ ਤੁਸੀਂ ਦੇਖੋਗੇ ਚੀਜ਼ ਨੂੰ ਤਾਂ ਉਹਦੇ ਚ ਕੀ ਹੈ ਕਿ ਬਹੁਤ ਕੁਝ ਉੱਤੇ ਵੀ ਵੇਖਣਾ ਪਊਗਾ ਤੁਹਾਨੂੰ, ਕਿਉਂਕਿ ਇੱਧਰ ਅੱਜ ਫੌਜ ਦੇ ਮੁਖੀ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਜੰਗ ਦੀ ਤਿਆਰੀ ਰੱਖੋ। ਤਾਂ ਮੈਨੂੰ ਕਦੇ ਕਦੇ ਡਰ ਲੱਗਦਾ ਹੈ ਕਿ ਨਰਿੰਦਰ ਮੋਦੀ ਨੇਤਨਯਾਹੂ ਨਾ ਬਣ ਜਾਣ, ਕਿ ਆਪਣੀ ਗੱਦੀ ਵਾਸਤੇ ਕੋਈ ਜੰਗ ਨਾ ਸਹੇੜ ਦੇਣ। ਕਿਉਂਕਿ ਜੇ ਤੁਸੀਂ ਦੇਖੋਗੇ ਤਾਂ ਸਤੰਬਰ ਦੇ ਵਿੱਚ ਇਹਨਾਂ ਦਾ ਖਲਾਰਾ ਤੈਅ। ਮੇਰੇ ਕੋਲ ਜਿੰਨੀ ਕੋਈ ਜਾਣਕਾਰੀ ਆ ਕਿ ਬਹੁਤ ਮੋਟੀ ਰਕਮ ਜਿਹੜੀ ਆ, ਬਹੁਤ ਮੋਟੀ ਰਕਮ ਆ ਜਿਹੜੇ ਤੁਹਾਨੂੰ ਪਤਾ ਹੀ ਆ ਕਾਰੋਬਾਰੀ ਹੁੰਦੇ ਆ ਹਵਾਲਿਆਂ ਰਹੇ ਕਿ ਉਹ ਘੁੰਮ ਰਹੀ ਹੈ ਮਤਲਬ ਕਿ ਚੀਜ਼ਾਂ ਨੂੰ ਮੈਨੇਜ ਕਰਨ ਵਾਸਤੇ, ਜਾਂ ਕਹਿ ਲਓ ਕਿ ਤਿਆਰੀ ਆ, ਅਗੇਤੀ ਤਿਆਰੀ ਆ ਕਿ ਆਉਣ ਵਾਲੇ ਦਿਨਾਂ 'ਚ ਕੁਝ ਹੋ ਸਕਦਾ। ਕਿਉਂਕਿ ਅਮਰੀਕਾ ਨੇ ਨਰਿੰਦਰ ਮੋਦੀ ਨੂੰ ਝਟਕਾ ਤਾਂ ਦੇਣਾ ਹੈ, ਤੁਹਾਨੂੰ ਪਤਾ ਹੈ। ਤੇ ਜਿਨ੍ਹਾਂ ਦੇ ਸਿਰ ਤੇ ਸਰਕਾਰ ਚੱਲਦੀ ਆ ਉਹ ਦੋ ਨੇਤਾਵਾਂ ਦੇ ਰਿਸ਼ਤੇਦਾਰ ਤੁਹਾਡੇ ਇੱਥੇ ਅਮਰੀਕਾ 'ਚ ਰਹਿੰਦੇ ਨੇ, ਤੇ ਜਦੋਂ ਮਰਜ਼ੀ ਤੁਹਾਨੂੰ ਪਤਾ ਹੀ ਹੈ ਬਾਂਹ ਰੋੜੀ ਜਾ ਸਕਦੀ ਹੈ ਚੀਜ਼ਾਂ ਦੀ। ਤਾਂ ਖੈਰ ਦੇਖੋ ਉਹਦੇ ਵਿੱਚ ਅੱਗੇ ਜਾ ਕੇ ਮੰਨ ਲਓ ਜੇ ਨਿਤਿਨ ਗਡਕਰੀ ਪਾਵਰ 'ਚ ਆ ਜਾਂਦੇ, ਮੈਂ ਤੁਹਾਨੂੰ तमाम ਤਰ੍ਹਾਂ ਦੀਆਂ ਸੰਭਾਵਨਾਵਾਂ ਰੱਖ ਕੇ ਦੱਸ ਰਿਹਾ ਕਿ ਜੇ ਮੰਨ ਲਓ ਨਿਤਿਨ ਗਡਕਰੀ ਪਾਵਰ 'ਚ ਆ ਜਾਂਦੇ ਦੈਨ ਸੁਖਬੀਰ ਸਿੰਘ ਬਾਦਲ ਦੀ ਕਿਸਮਤ ਪਲਟ ਜਾਏਗੀ। ਫਿਰ ਸੁਖਬੀਰ ਸਿੰਘ ਬਾਦਲ, ਹਾਂਜੀ, ਬਹੁਤ ਦੋਸਤੀ ਗੂੜੀ ਹੈ ਇਹਨਾਂ ਦੇ ਆਪਸ 'ਚ। ਜੇ ਗੁਜਰਾਤ ਲੋਬੀ ਅੱਗੇ ਵੱਧਦੀ ਆ ਦੈਨ ਤੇ ਆ ਜਿਹੜਾ ਧੜਾ ਹੈ ਇਹਨੂੰ ਠੀਕ ਠਾਕ ਰਿਸਪੌਂਸ ਮਿਲਦਾ, ਕਿਉਂਕਿ ਰਿਸਪੌਂਸ ਮਿਲਣ ਦੀ ਸੰਭਾਵਨਾ ਹੈ। ਹੁਣ ਤੁਸੀਂ ਵੇਖੋ ਨਾ ਕਿ ਅਕਾਲੀ ਦਲ ਦੇ ਵਿੱਚੋਂ ਵੀ ਗਏ ਬੰਦੇ, ਫਿਰ ਦੂਜੀਆਂ ਐਂਟੀ ਇਨਕਮੈਂਸੀ ਜੇ ਆ ਗਵਰਨਮੈਂਟ ਦੀ ਦੇਖੀਏ ਤਾਂ ਜਿਹੜੇ ਲੋਕ ਨਿਰਾਸ਼ ਹੋ ਕੇ ਰਵਾਇਤੀ ਪਾਰਟੀਆਂ ਤੋਂ ਇੱਧਰ ਗਏ ਸੀ ਉਹਨਾਂ ਨੂੰ ਬਦਲ ਮਿਲ ਗਿਆ। ਇਸ ਤੋਂ ਇਲਾਵਾ ਜਿਹੜੇ ਸਮਾਜ ਸੇਵੀ ਹੁੰਦੇ ਆ ਜਾਂ ਇਸ ਤਰ੍ਹਾਂ ਦੇ ਮੰਨ ਲਓ ਆਪਣੇ ਕਿੱਤੇ ਚੁੱਕ ਜਾਂਦਾ ਹੈ ਤਾਂ ਉਹਨਾਂ ਵਾਸਤੇ ਵੀ ਇੱਕ ਪਲੇਟਫਾਰਮ ਖੁੱਲ੍ਹਾ ਹੈ। ਤਾਂ ਇਸ ਕਰਕੇ ਮਤਲਬ ਕਿ ਜੇ ਇਹਨਾਂ ਨੂੰ ਚੰਗਾ ਹੁੰਗਾਰਾ ਮਿਲਦਾ ਹੈ ਤਾਂ ਫਿਰ ਗੁਜਰਾਤ ਲੋਬੀ ਮਤਲਬ ਕਿ ਸਟੇਬਲ ਰਹਿੰਦੀ ਹੈ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਹਨਾਂ ਨੂੰ ਅੱਗੇ ਵਧਾ ਸਕਦੀ ਹੈ ਡਾਇਰੈਕਟਲੀ ਇਨਡਾਇਰੈਕਟਲੀ। ਪਰ ਜੇ ਗਡਕਰੀ ਪਾਵਰ 'ਚ ਆਉਂਦੇ ਦੈਨ ਸਿਨੈਰੀਓ ਅਲੱਗ ਤਰ੍ਹਾਂ ਦਾ ਹੋਏਗਾ। ਤੇ ਇਸ ਸਾਰੇ ਦਰਮਿਆਨ ਮੇਰਾ ਮੰਨਣਾ ਇਹ ਆ, ਦੇਖੋ ਮੈਂ ਗਲਤ ਹੋ ਸਕਦਾ ਪਰ ਇਹ ਮੇਰਾ ਮੰਨਣਾ, ਮੈਨੂੰ ਇਹ ਐਸਾ ਲੱਗ ਰਿਹਾ ਕਿ ਜੇ ਮੰਨ ਲਓ ਇਹਨਾਂ ਨੇ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਨੂੰ ਸਪੋਰਟ ਕਰ ਰਿਹਾ। ਹੁਣ ਮੈਂ ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦੇਣਾ, ਗਿਆਨੀ ਹਰਪ੍ਰੀਤ ਸਿੰਘ ਹੀ ਕਿਉਂ, ਇਹ ਤੁਹਾਨੂੰ ਮਤਲਬ ਕਿ ਇਸ ਸਵਾਲ ਦਾ ਜਵਾਬ ਸ਼ਾਇਦ ਅਜੇ ਤੱਕ ਨਾ ਮਿਲਿਆ ਹੋਵੇ। ਗਿਆਨੀ ਹਰਪ੍ਰੀਤ ਸਿੰਘ ਇੱਕ ਐਸੇ ਚਿਹਰੇ ਆ ਜਿਨ੍ਹਾਂ ਨੂੰ ਮੇਰੇ ਖਿਆਲ ਦੇ ਨਾਲ ਜਿਹੜਾ ਗੈਰ ਸਿੱਖਿਆ ਉਹ ਪ੍ਰਵਾਨ ਕਰ ਸਕਦਾ ਹੈ। ਕਿਉਂਕਿ ਦੇਖੋ ਅਕਾਲੀਆਂ ਦਾ ਇਤਿਹਾਸ ਹੈ, ਮੈਨੂੰ ਹੁਣੇ ਕਿਸੇ ਸੱਜਣ ਨੇ ਇਹ ਫੈਕਟ ਭੇਜਿਆ ਸੀਗਾ WhatsApp ਤੇ ਕਿ ਜੇ ਆਪਾਂ 87 ਤੋਂ ਬਾਅਦ ਦੇਖੀਏ ਕੋਈ ਵੀ ਸਰਕਾਰ ਅਕਾਲੀਆਂ ਨੇ ਆਪਣੇ ਦਮ ਤੇ ਕਦੇ ਬਣਾਈ ਨਹੀਂ, ਯਾਨੀ ਉਹਨਾਂ ਨੂੰ ਨਾਲ ਹਿੰਦੂ ਵੋਟ ਲੈਣੀ ਪਈ, ਇਹ ਸਾਫ਼ ਹੈ। ਤੇ ਗੱਠਜੋੜ ਤੋਂ ਬਗੈਰ ਭਾਜਪਾ ਵੀ ਨਹੀਂ ਅੱਗੇ ਵੱਧ ਸਕਦੀ, ਇਹ ਤਾਂ ਸਾਫ਼ ਹੈ। ਤਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਇਸੇ ਕਰਕੇ ਪ੍ਰਧਾਨ ਬਣਾਇਆ ਗਿਆ ਕਿ ਉਹਨਾਂ ਨੂੰ ਸਪੋਰਟ ਕਰਨ 'ਚ ਹਿੰਦੂ ਨੂੰ ਕੋਈ ਪ੍ਰੋਬਲਮ ਨਹੀਂ ਜ਼ਿਆਦਾ। ਤੁਹਾਨੂੰ ਯਾਦ ਹੋਣਾ ਇਹ ਤੇ ਯੋਗੀ ਦੇ ਸਮਾਗਮਾਂ 'ਚ ਜਾ ਚੁੱਕੇ ਨੇ, ਇਹ ਤੇ ਰਾਘਵ ਚੱਡਾ ਦੀ ਸ਼ਾਦੀ 'ਚ ਜਾ ਚੁੱਕੇ ਨੇ। ਸੋ ਅਮਿਤ ਸ਼ਾਹ ਦੇ ਨਾਲ ਇਹਨਾਂ ਦੀ ਮੁਲਾਕਾਤ ਹੈ, ਖੁਦ ਮੰਨੇ ਆ ਕਿ ਮੇਰੀ ਇਹਨਾਂ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ। ਸੋ ਇਸ ਵਾਸਤੇ ਇਹਨਾਂ ਨੂੰ ਹੀ ਅੱਗੇ ਲਾਇਆ ਗਿਆ ਫਿਊਚਰ 'ਚ ਵੀ ਇਹ ਸਾਰਾ ਕੁਝ ਹੋਏਗਾ। ਤਾਂ ਹੁਣ ਮੈਂ ਜਿਹੜੀ ਤੁਹਾਨੂੰ ਇੱਕ ਵੱਡੀ ਗੱਲ ਦੱਸਣ ਜਾ ਰਿਹਾ, ਮੇਰਾ ਇਹ ਮੰਨਣਾ ਹੈ ਕਿ ਜੇ ਮੰਨ ਲਓ ਇਹਨਾਂ ਨੇ ਧਾਰ ਲਿਆ ਕਿ ਸਾਰਾ ਕੁਝ ਇਸ ਤਰ੍ਹਾਂ ਕਰਨਾ ਹੈ ਕਿ ਅਮਰਤਪਾਲ ਸਿੰਘ ਨੂੰ ਕੋਈ ਰਿਲੈਕਸੇਸ਼ਨ ਦੇਣੀ ਹੈ ਤੇ ਇਧਰੋਂ
ਵਧਾਇਆ ਜਾਣਾ, ਜੋ ਵੀ ਹੈ ABC ਉਹਨੂੰ ਛੱਡ ਦਿੰਦੇ ਇੱਕ ਵਾਰੀ। ਤਾਂ ਮੇਰੇ ਖਿਆਲ ਦੇ ਨਾਲ ਸੁਖਬੀਰ ਸਿੰਘ ਬਾਦਲ ਦੀ ਜਾਂਚ ਵੀ ਖੁੱਲ ਸਕਦੀ ਹੈ ਕੋਈ ਸੈਂਟਰਲ ਏਜੰਸੀਆਂ ਦੀ, ਅੱਛਾ ਤਾਂ ਜੀ। ਕਿ ਸੁਖਬੀਰ ਸਿੰਘ ਬਾਦਲ ਨੂੰ ਬਿਲਕੁਲ ਕਮਜ਼ੋਰ ਕਰ ਦਿਓ। ਹੋ ਸਕਦਾ ਅੰਦਰ ਵੀ ਕਰ ਦੇਣ, ਕਿਉਂਕਿ ਇੱਕ ਕਾਰੋਬਾਰੀ, ਤੁਸੀਂ ਦੇਖ ਲਓ ਇੰਡੀਆ ਦਾ ਇਤਿਹਾਸ ਚੱਕ ਕੇ ਦੇਖ ਲਓ 10-15 ਸਾਲ ਦਾ, ਕਿ ਜਿਹੜੇ ਨੇਤਾ ਦਾ ਕਾਰੋਬਾਰ ਆ ਉਹਨੂੰ ਤੇ ਉਹ ਮਿੰਟਾਂ 'ਚ ਸੈਕਿੰਡਾਂ 'ਚ ਕਾਬੂ ਕਰ ਲੈਂਦੇ ਨੇ ਜੀ, ਕਰ ਲੈਂਦੇ। ਤੋ ਇਸ ਕਰਕੇ ਇਹ ਵੀ ਇੱਕ ਇਮਕਾਨ ਹੈ। ਹਾਲਾਂਕਿ ਇੱਕ ਵੱਡੀਆਂ ਗੱਲਾਂ ਨੇ, ਮਤਲਬ ਕਿ ਸਮੇਂ ਤੋਂ ਗਾਂਹ ਦੀਆਂ ਗੱਲਾਂ ਨੇ ਜਾਂ ਸਮੇਂ ਤੋਂ ਪਹਿਲਾਂ ਦੀਆਂ ਗੱਲਾਂ ਨੇ, ਪਰ ਐਸਾ ਵੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ 'ਚ ਪੂਰੀ ਹਲਚਲ ਹੋਏਗੀ। ਮੈਂ ਤੁਹਾਨੂੰ ਕਹਿੰਦਾ ਸੀਗਾ, ਮਤਲਬ ਤੁਹਾਨੂੰ ਇਨ ਸੈਂਸ ਕਿ ਆਡੀਅנס ਨੂੰ ਪਤਾ ਹੈ, ਮੈਂ ਮਹੀਨਿਆਂ ਤੋਂ ਕਹਿ ਰਿਹਾ ਸੀਗਾ ਕਿ ਜਿਵੇਂ ਹੀ 26 ਚੜ੍ਹੇਗਾ, ਜਿਵੇਂ ਹੀ 26 ਚੜ੍ਹੇਗਾ, ਤੁਸੀਂ ਦੇਖਣਾ ਕਿ ਪੰਜਾਬ ਦੇ ਰੰਗ ਢੰਗ ਬਿਲਕੁਲ ਰਾਜਸੀ ਤੌਰ ਤੇ ਬਦਲ ਜਾਣਗੇ, ਤੇ ਉਹਦੀ ਸ਼ੁਰੂਆਤ ਅੱਜ ਤੋਂ ਹੋ ਗਈ ਹੈ ਜੀ। ਜੀ 3 ਦਿਨ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਜੀ ਕਹਿੰਦੇ ਸੀ ਵੀ ਮੇਰਾ ਨਾਮ ਨਾ ਵਿਚਾਰਿਆ ਜਾਵੇ। ਚਲੋ ਅੱਜ ਉਹਨਾਂ ਨੂੰ ਇਸ ਹਾਂਜੀ ਉਹ ਵੀ ਤੁਹਾਨੂੰ ਦੱਸ ਦੇਣਾ ਮੈਂ। ਗਿਆਨੀ ਹਰਪ੍ਰੀਤ ਸਿੰਘ ਜਿਹੜੇ ਆ ਨਾ, ਗਿਆਨੀ ਹਰਪ੍ਰੀਤ ਸਿੰਘ ਗੁੱਸਾ ਬਹੁਤ ਕਰਦੇ ਆ। ਮੈਂ ਤੁਹਾਨੂੰ ਵਿਅਕਤੀਗਤ ਤੌਰ ਤੇ ਦੱਸਿਆ, ਇਹਨਾਂ ਦੀ ਕਮਜ਼ੋਰੀ ਕਹਿ ਲਓ, ਤਾਕਤ ਵੀ ਹੈ। ਤੇ ਵਿਰਸਾ ਸਿੰਘ ਬਲਟੂਆ ਨੇ ਤਾਂ ਹੀ ਤੇ ਰਿਕਾਰਡ ਕਰ ਲਿਆ ਸੀਗਾ ਨਾ, ਤੁਹਾਨੂੰ ਯਾਦ ਹੋਣਾ, ਗੁੱਸਾ ਦਬਾ ਕੇ। ਬਿਲਕੁਲ। ਸੋ ਇਸ ਕਰਕੇ ਉਹ ਗੁੱਸਾ ਆਇਆ ਕਿਉਂ? ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਪਪਟ ਟਾਈਪ ਹੀ ਰੱਖਣਾ ਚਾਹੁੰਦੇ ਸੀ। ਇਹ ਵੈਸੇ ਵੀ ਹੁਣ ਤੁਸੀਂ ਦੇਖੋਗੇ ਇਲੈਕਸ਼ਨ ਤੇ ਲੜ ਨਹੀਂ ਸਕਦੇ ਇਹਨਾਂ ਦੇ ਵਿਧੀ ਵਿਧਾਨ ਮੁਤਾਬਕ। ਦੂਜੀ ਚੀਜ਼, ਸੈਕੰਡ ਚੀਜ਼, ਕਿ ਲੌਬੀ ਇੱਕ ਨਾ ਜਿਹੜੀ ਆ ਉਹ ਮਤਲਬ ਕਿ ਬੜੀ ਹੰਢੇ ਖਿਡਾਰੀਆਂ ਦੀ ਆ ਉੱਥੇ, ਉਹ ਇਹਨਾਂ ਦੇ ਵਿੱਚ ਉਹ ਮਤਲਬ ਕਿ ਇੱਕ ਦਾ ਖੇਡ ਰਹੇ ਸੀਗੇ ਕਿ ਬੀਬੀ ਸਤਵੰਤ ਕੌਰ ਨੂੰ ਧਾਰਮਿਕ ਪੱਖ ਤੋਂ ਕਹਿ ਦਿਓ, ਇਹਨਾਂ ਨੂੰ ਮਤਲਬ ਕਿ ਪਪਟ ਟਾਈਪ ਦਾ ਪ੍ਰਧਾਨ ਲਾ ਦਿਓ, ਤੇ ਮੁੱਖ ਮੰਤਰੀ ਦਾ ਦਾਅਵੇਦਾਰ ਆਪਣੇ ਚੋਂ ਕੱਢ ਦਿਓ। ਕਿਉਂਕਿ ਅਮਰਤਪਾਲ ਸਿੰਘ ਦੇ ਸਿਆਸੀ ਇੱਕ ਮੈਂਟੋਰ ਜਿਹੜੇ ਆ ਉਹ ਵੀ ਇੱਥੇ ਹੀ ਸ਼ਾਮਲ ਆ, ਇਹ ਇਸੇ ਹੀ ਗਰੁੱਪ ਦੇ ਵਿੱਚ ਨੇ। ਉਹ ਕੌਣ ਨੇ? ਉਹ ਤੁਹਾਨੂੰ ਪਤਾ ਹੀ ਜਿਹੜੇ ਸਰਕਾਰੀ ਸਰਵਿਸ ਦੇ ਵਿੱਚ ਨੇ, ਜਿਨ੍ਹਾਂ ਨੇ ਮਤਲਬ ਕਿ ਰੌਲਾ ਵੀ ਪਿਆ ਉਹਨਾਂ ਦੇ ਪਿੱਛੇ, ਜੇ ਆਡੀਓ ਦੀ ਵੀ ਬਹੁਤ ਚਰਚਾ ਹੋਈ ਸੀ, ਤੁਹਾਨੂੰ ਯਾਦ ਹੋਣਾ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਸਾਰਾ ਕੁਝ ਜਿਹੜਾ ਹੈ ਨਾ, ਉਹ ਬੜਾ ਮਤਲਬ ਕਿ ਇਹਨਾਂ ਨੇ ਅੱਜ ਦਾ ਨਹੀਂ, ਬੜਾ ਵਿਉਂਤ ਕੇ ਚਲਾਇਆ ਹੋਇਆ ਜੀ। ਤਾਂ ਮੇਰੇ ਖਿਆਲ ਦੇ ਨਾਲ ਉਹ ਜਿਹੜੀ ਪੋਸਟ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਨਾ, ਉਹ ਇਹ ਜਿਹੜੀ ਅੰਦਰੂਨੀ ਲੌਬਿੰਗ ਚੱਲ ਰਹੀ ਸੀ ਉਹਦੇ ਚੋਂ ਨਿਕਲੀ ਆ। ਠੀਕ ਹੈ ਜੀ। ਜੀ ਜੀ। ਸੋ ਜਿੱਦਾਂ ਤੁਸੀਂ ਕਿਹਾ ਵੀ ਬਦਲਾਵ ਆ ਰਹੇ ਆ, ਜਿੱਦਾਂ ਦਾ ਆਇਆ ਇਹ ਵਾਲਾ ਨਹੀਂ, ਸ਼ਾਇਦ ਥੋੜਾ ਜਿਹਾ ਡਿਫਰੈਂਟ ਹੋਊਗਾ ਇਸ ਵਾਰ, ਪਤਾ ਨਹੀਂ ਕੀ ਬਣਦਾ ਆ। ਸਪੇਸ ਤਾਂ ਦੇਖੋ ਇੱਕ ਜਿਹੜੀ ਖੇਤਰੀ ਪਾਰਟੀ ਦੀ ਹਮੇਸ਼ਾ ਹੀ ਰਹੀ ਆ ਪੰਜਾਬ ਦੇ ਵਿੱਚ, ਤੇ ਜਿੱਦਾਂ ਦੇ ਹਾਲਾਤ ਬਣੇ ਪਏ ਆ ਹੁਣ ਹੋਰ ਵੀ ਜ਼ਿਆਦਾ ਉੱਪਰ ਵੱਲ ਹੋਈ ਆ। ਸੋ ਦੇਖੋ ਕੀ ਅੱਗੇ ਜਿਹੜਾ ਉਹ ਬਣਦਾ ਹੈ। ਮਿੰਟੂ ਜੀ ਅਗਲੀ ਗੱਲਬਾਤ ਵੱਧਦੇ, ਵਿਰੋਧੀ ਧਿਰ ਫੜ ਕੇ ਥਾਣੇ ਬੰਦ ਕਰਤੀ। ਦੇਖੋ ਇਹ ਜਿਹੜਾ ਚੱਲਦਾ ਪਿਆ ਵੋਟ ਚੋਰੀ ਵਾਲਾ ਮਾਮਲਾ, ਉਹਦੇ ਵਿੱਚ ਇਹਨਾਂ ਨੇ ਅੱਜ ਪ੍ਰਦਰਸ਼ਨ ਕਰਨਾ ਸੀਗਾ ਜੀ, ਤੇ ਇਹਨਾਂ ਨੇ ਕੂਚ ਕਰਨਾ ਸੀਗਾ ਚੋਣ ਕਮਿਸ਼ਨ ਵੱਲ, ਤੇ ਉਹ ਜਿਹੜਾ ਚੋਣ ਕਮਿਸ਼ਨ ਆ ਤੁਹਾਨੂੰ ਪਤਾ ਹੀ ਆ, ਉਹ ਤੇ ਹੁਣ ਰੋਣ ਕਮਿਸ਼ਨ ਬਣਿਆ ਪਿਆ। ਤੇ ਇਹਨਾਂ ਨੇ 300 ਜਿਹੜੇ ਇਹਨਾਂ ਦੇ ਹੈਗੇ ਨੇ ਸੰਸਦ ਮੈਂਬਰ ਲੋਕ ਸਭਾ ਤੇ ਰਾਜ ਸਭਾ ਦੇ, ਕਿ ਐਲਾਨਿਆ ਸੀਗਾ ਵੀ ਸਾਨੂੰ ਤੁਸੀਂ ਆਉਣ ਦਿਓ, ਅਸੀਂ ਤੁਹਾਡੇ ਨਾਲ ਮਿਲਣਾ ਹੈ, ਵਾਰਤਾਲਾਪ ਕਰਨੀ ਹੈ। ਕਹਿੰਦੇ ਕਿ 30 ਜਣੇ ਆ ਜਾਓ। ਦੇਖੋ ਤੇ ਉੱਥੇ ਤੇ ਜਿੰਨੀ ਮਰਜ਼ੀ ਮਤਲਬ ਕਿ ਪਾਰਟੀ ਵੱਡੀ ਸੱਦ ਕੇ ਤਾਂ ਤੁਸੀਂ ਉੱਥੇ ਬਿਠਾ ਕੇ ਗੱਲ ਕਰ ਸਕਦੇ ਹੋ। 30 ਆਉਣ ਦਾ ਮਤਲਬ ਕੀ ਹੈ? ਇਹਦਾ ਪੈਮਾਨਾ ਕੀ ਹੋਏਗਾ ਕਿ 30 ਕਿਹੜੇ ਆਉਣ? ਮਤਲਬ ਕਿ ਚੋਣ ਕਮਿਸ਼ਨ ਨੇ ਇਦਾਂ ਦੀ ਸ਼ਰਤ ਰੱਖ ਦਿੱਤੀ। ਤੇ ਫਿਰ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਕੂਚ ਕੀਤਾ ਤੇ ਰਾਹੁਲ ਗਾਂਧੀ ਸਮੇਤ ਜਿਹੜੇ ਵੱਡੇ, ਤੁਸੀਂ ਐਂ ਸਮਝ ਲਓ ਇੰਡੀਆ ਦੀ ਜਿਹੜੀ ਸਾਰੀ ਆਪੋਜੀਸ਼ਨ ਚੱਕ ਕੇ ਅੰਦਰ ਮਾਰੀ, ਹਿਰਾਸਤ ਚ ਲੈ ਲਈ। ਤਾਂ ਮਤਲਬ ਕਿ ਬਹੁਤ ਤਮਾਸ਼ਾ ਵੱਡਾ ਚੱਲ ਰਿਹਾ ਹੈ। ਜਿਸ ਤਰੀਕੇ ਦੇ ਨਾਲ ਰਾਹੁਲ ਗਾਂਧੀ ਨੇ ਐਕਸਪੋਜ਼ ਕੀਤਾ, ਜੋ ਤੱਥ ਪੇਸ਼ ਕੀਤੇ ਨੇ ਹੁਣ ਤੱਕ, ਚੋਣ ਕਮਿਸ਼ਨ ਆਪਣੀ ਗੇਮ ਦੇ ਵਿੱਚ ਬਿਲਕੁਲ ਉਲਝਿਆ ਪਿਆ। ਕਦੇ ਕੋਈ ਕਰਨਾਟਕ ਤੋਂ ਜਿਹੜੇ ਹੈਗੇ ਆ ਚੋਣ ਅਧਿਕਾਰੀ ਉਹ ਕੁਝ ਕਰ ਦਿੰਦੇ ਆ ਜੀ, ਕਦੇ ਕੋਈ ਕੁਝ ਕਰ ਦਿੰਦਾ। ਤਾਂ ਮਤਲਬ ਕਿ ਕੁੱਲ ਮਿਲਾ ਕੇ ਕੰਮ ਕਨਫਿਊਜ਼ ਵਾ ਟੋਟਲੀ। ਸੋ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਤੇ ਬੜੀ ਵੱਡੀ ਰਾਜਨੀਤੀ ਰਾਜ ਕਰਨਵੀਰ ਸਿੰਘ ਜੀ ਚੱਲੇਗੀ। ਇਹ ਵਿਰੋਧੀ ਧਿਰ ਜਿਹੜੀ ਆ ਉਹ ਹੁਣ ਘੇਰ ਰਹੀ ਹੈ। ਕਿਤੇ SIR ਚੱਲ ਹੀ ਰਿਹਾ ਸੀਗਾ, ਬਿਹਾਰ ਦਾ ਵਿਵਾਦਿਤ ਮਾਮਲਾ, ਤੇ ਉਸ ਤੋਂ ਬਾਅਦ ਜੋ ਰਾਹੁਲ ਗਾਂਧੀ ਨੇ ਇਹ ਸਾਰਾ ਕੁਝ ਕੱਢ ਕੇ ਲਿਆਂਦਾ ਹੈ, ਉਸ ਤੋਂ ਬਾਅਦ ਤੇ ਹਰੇਕ ਬੰਦਾ ਸੋਚਦਾ ਪਿਆ ਕਿ ਯਾਰ ਇਦਾਂ ਦਾ ਵੀ ਕੰਮ ਹੋ ਸਕਦਾ। ਤੇ ਉਧਰੋਂ ਸ਼ਰਦ ਪਵਾਰ ਨੇ
ਜਿਹੜੇ ਕਿ ਆਪਣੀ ਜ਼ਿੰਦਗੀ ਦੇ ਆਖਰੀ ਪੜਾਅ ਤੇ ਕਹਿ ਲਓ ਸਿਆਸੀ ਕੈਰੀਅਰ ਦੇ ਆਖਰੀ ਪੜਾਅ ਤੇ ਨੇ, ਤੇ ਉਹਨਾਂ ਨੇ ਤੇ ਇੱਕ ਹੋਰ ਧਮਾਕਾ ਕਰ ਦਿੱਤਾ ਕਿ ਮੇਰੇ ਕੋਲ 2 ਵਿਅਕਤੀ ਆਏ ਸਨ ਮਹਾਰਾਸ਼ਟਰ ਦੇ ਇਲੈਕਸ਼ਨ ਤੋਂ ਪਹਿਲਾਂ ਕਿ 160 ਸੀਟਾਂ ਦੀ ਗਾਰੰਟੀ ਦਿੰਨੇ ਅਸੀਂ ਤੁਹਾਨੂੰ, ਤੇ ਮੈਂ ਰਾਹੁਲ ਗਾਂਧੀ ਕੋਲ ਲੈ ਗਿਆ ਤੇ ਉਹ ਰਾਹੁਲ ਗਾਂਧੀ ਨੇ ਭਜਾ ਦਿੱਤਾ ਕਿ ਨਹੀਂ ਅਸੀਂ ਇਸ ਤਰ੍ਹਾਂ ਨਹੀਂ ਜਿੱਤਣਾ। ਤਾਂ ਮਤਲਬ ਕਿ ਇਹ ਕੀ ਚੱਲ ਰਿਹਾ, ਕੀ ਮਾਫੀਆ ਇਲੈਕਸ਼ਨ ਜਿਤਾਉਣ ਵਾਲਾ ਇੰਡੀਆ 'ਚ ਮਾਫੀਆ ਸਰਗਰਮ ਆ। ਔਰ ਜੇ ਇਹ ਇਸ ਤਰ੍ਹਾਂ ਦਾ ਹੈ ਤਾਂ ਇਹ ਜਿਹੜੇ ਇਹਨਾਂ ਦੇ ਚਨਕਿਆ ਸਾਹਿਬ ਆ, ਇਹ ਸਾਰਾ ਕੁਝ ਇਹਨਾਂ ਦਾ ਕੀਤਾ ਕਰਾਇਆ, ਯਾਨੀ ਇਹਨਾਂ ਤੋਂ ਸਕੀਮਾਂ ਸਿੱਖ ਕੇ ਹੁਣ ਸੱਜਣ ਚਲਾਕੀਆਂ ਸਿੱਖ ਕੇ ਹੋਰ ਵੀ ਆ ਗਏ ਮੈਦਾਨ ਦੇ ਵਿੱਚ। ਸੋ ਬਹੁਤ ਕੁਝ ਆ, ਮੇਰੇ ਖਿਆਲ ਦੇ ਨਾਲ ਜਾਂਚ ਪੜਤਾਲ ਬਹੁਤ ਡੂੰਘਾਈ ਨਾਲ ਇਹਦੀ ਹੋਣੀ ਚਾਹੀਦੀ ਹੈ ਜੀ। ਜੀ ਜੀ। ਅਨਮੋਲ ਗਗਨ ਮਾਨ ਦੀ ਕਮੇਟੀ ਚੋਂ ਛੁੱਟੀ, ਵੇਖੋ ਇਸ ਬੀਬੀ ਦੀ ਪੱਕੀ ਛੁੱਟੀ ਆ, ਉਹ ਤੇ ਆਪਾਂ ਲਾਇਆ ਹਿਸਾਬ ਕਿਤਾਬ ਉਦੋਂ ਵੀ ਕਿ ਜਿਹੜੀ ਉਦੋਂ ਇੱਕ ਬਹੁਤ ਆਲੋਚਨਾ ਤਗੜੀ ਹੋ ਗਈ, ਪਾਰਟੀ ਨੂੰ ਲੱਗਿਆ ਕਿ ਯਾਰ ਬਹੁਤ ਨੁਕਸਾਨ ਹੋ ਜਾਏਗਾ, ਤਾਂ ਇਹਨਾਂ ਨੇ ਫਿਰ ਉਸ ਨੁਕਸਾਨ ਨੂੰ ਰੋਕਣ ਵਾਸਤੇ ਕਿ ਡੈਮੇਜ ਕੰਟਰੋਲ ਕਰੀਏ ਇੱਕ ਵਾਰੀ ਬੀਬੀ ਨੂੰ ਮਨਾ ਲਿਆ। ਪਰ ਹੁਣ ਅਸਲੀਅਤ ਇਹੋ ਆ ਕਿ ਇਸ ਬੀਬੀ ਨੇ ਜੋ ਆਮ ਆਦਮੀ ਪਾਰਟੀ ਦੀ ਰਾਜਨੀਤੀ ਚੋਂ ਹਾਸਲ ਕਰਨਾ ਸੀ ਉਹ ਕਰ ਲਿਆ, ਉਹ ਕਰ ਲਿਆ। ਇਹਨਾਂ ਵਾਸਤੇ ਦਰਵਾਜ਼ੇ ਬੰਦ ਨੇ, ਸੋ ਇਹ ਜਿੱਥੇ ਮਰਜ਼ੀ ਚਾਹਣ ਤੇ ਜਾ ਸਕਦੇ ਆ, ਰਹਿਣਾ ਰਹਿ ਸਕਦੇ ਆ, ਆਹੀ ਹਾਲਤ ਹੋਵੇਗੀ। ਸੋ ਇੱਕ ਹੁੰਦੀ ਆ ਮਤਲਬ ਕਿ ਪ੍ਰਸ਼ਨ ਅਤੇ ਸੰਦਰਭ ਕਮੇਟੀ ਜੋ ਸੰਧਵਾ ਸਾਹਿਬ ਦੀ ਅਗਵਾਈ, ਕਿਉਂਕਿ ਉਹ ਸਪੀਕਰ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਉਹਨਾਂ ਦਾ ਗਠਨ ਹੁੰਦਾ ਕਿ ਕਿਹੜਾ ਵਿੱਚ ਹੈ ਕਿਹੜਾ ਆਊਟ ਆ। ਸੋ ਇਹਨਾਂ ਨੂੰ ਕੱਢ ਕੇ ਨੀਨਾ ਮਿੱਤਲ ਜਿਹੜੇ ਰਾਜਪੁਰਾ ਤੋਂ ਇਹਨਾਂ ਦੇ ਵਿਧਾਨਕਾਰ ਨੇ, ਉਹਨਾਂ ਨੂੰ ਸ਼ਾਮਲ ਕਰ ਲਿਆ ਗਿਆ। ਸਾਫ਼ ਸੰਦੇਸ਼ ਹੈ ਕਿ ਜੇ ਤੁਸੀਂ ਬੈਠਣਾ ਤੇ ਚੁੱਪ ਕਰਕੇ ਬੈਠੇ ਰਹੋ। ਪਰ ਉਹ ਜੇ ਆਪਾਂ ਵੇਖੀਏ ਅਨਮੋਲ ਗਗਨ ਮਾਨ ਦਾ ਹੁਣ ਪਾਰਟੀ ਦੇ ਵਿੱਚ ਹੈਸੀਅਤ ਦੀ ਜੇ ਗੱਲ ਕਰੀਏ ਤਾਂ ਕੋਈ ਬਹੁਤਾ ਪੁੱਛ ਪ੍ਰਤੀਤ ਵਾਲਾ ਕੰਮ ਨਹੀਂ ਰਹਿ ਗਿਆ। ਹਾਂ, ਅੱਜ ਇੱਕ ਕੋਈ ਭਾਰਤੀ ਜਨਤਾ ਪਾਰਟੀ ਦਾ ਲੀਡਰ ਬੜਾ ਉਤਸ਼ਾਹਤ ਸੀਗਾ, ਉਹ ਦੱਸ ਰਿਹਾ ਸੀਗਾ, ਇਹਨਾਂ ਦੇ ਵਿੱਚੋਂ ਹੀ ਸੋਰਸ ਸੀਗਾ ਸਾਡਾ, ਉਹ ਕਹਿੰਦਾ ਜੀ, ਉਹ ਕਹਿੰਦਾ ਮਿੰਟੂ ਤਮਾਸ਼ਾ ਦਿਖਾਵਾਂਗੇ। ਮੈਂ ਕਿਹਾ ਜੀ ਕੀ ਤਮਾਸ਼ਾ, ਕਿ ਮਦਾਰੀ ਮਦੂਰੀ ਬਣ ਗਏ ਜੇ? ਕਹਿੰਦਾ ਨਹੀਂ, ਤੁਹਾਨੂੰ ਜਨਵਰੀ ਫਰਵਰੀ ਦੇ ਵਿੱਚ ਅਸੀਂ 6-7 ਸਿਟਿੰਗ ਐਮਐਲਏ ਦਿਖਾਵਾਂਗੇ ਸਾਡੇ ਨਾਲ ਸਿਟਿੰਗ ਕਰਦੇ। ਅੱਛਾ, ਮੈਂ ਤੇ ਤਰਬ ਕੀ ਗਿਆ, ਮੈਂ ਤਾਂ ਹੁਣ ਭਾਜਪਾ ਵਾਲੇ ਬੰਦੇ, ਆਰਐਸਐਸ ਵਾਲੇ ਬੰਦੇ, ਆਪਾਂ ਤੇ ਕੀ ਉਹਨਾਂ ਅੱਗੇ ਬੋਲਣਾ ਵੀ ਸਭ ਕੁਝ ਸੱਚ ਹੀ ਆ ਭਰਾਵੋ, ਤੁਹਾਡਾ ਕੀ ਆ, ਤੁਸੀਂ ਤੇ ਸਰਕਾਰਾਂ ਹੀ ਪਲਟ ਦਿੰਦੇ ਹੋ, ਤੁਸੀਂ ਤੇ ਬੰਦੇ ਲੈ ਜਾਂਦੇ ਹੋ। ਮਤਲਬ ਕਿ ਅਤੀ ਉਤਸ਼ਾਹਤ ਭਾਊ ਬੰਦਾ ਸੀਗਾ, ਮਾਝੇ ਵਾਲਿਆਂ ਦਾ ਮਝੈਲ ਸੀਗਾ, ਭਾਜਪਾ ਦਾ ਆਈਟੀ ਦਾ ਉਹ ਕਹਿ ਲੋ ਕਿ ਕਾਫੀ ਵੱਡੀਆਂ ਸਫਾ 'ਚ ਵਿਚਰਨ ਵਾਲਾ ਬੰਦਾ। ਤੇ ਮੈਂ ਤੇ ਹੈਰਾਨ ਰਹਿ ਗਿਆ, ਕਹਿੰਦਾ ਜੀ ਦਿਖਾਵਾਂਗੇ ਤੁਹਾਨੂੰ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਦੇਖ ਲਵਾਂਗੇ, ਅਸੀਂ ਹੁਣ ਆਹੀ ਕੰਮ ਕਰਨਾ, ਹੁਣ ਅਸੀਂ ਕਿਹੜਾ ਇੱਥੇ ਕੋਈ ਡਮਰੂ ਭੰਬੀਰੀਆਂ ਵੇਚਣੀਆਂ ਜੀ, ਅਸੀਂ ਤੇ ਖਬਰਾਂ ਹੀ ਕਰਨੀਆਂ, ਵੇਖ ਲਵਾਂਗੇ। ਸੋ ਮੈਨੂੰ ਲੱਗਦਾ ਕਿ ਉਹ ਜਿਹੜਾ ਇਹ ਦਰਵਾਜ਼ੇ ਕੁਝ ਬੰਦਿਆਂ ਲਈ ਬੰਦ ਹੋ ਰਹੇ ਆ, ਜਾਂ ਕੁਝ ਐਮਐਲਏਸ ਲਈ ਜਾਂ ਇਧਰੋਂ ਉਧਰੋਂ, ਤੇ ਲੱਗਦਾ ਹੈ ਕਿ ਉਹ ਦੂਜੇ ਦਰਵਾਜ਼ਿਆਂ ਦੀ ਤਲਾਸ਼ ਤੇ ਉਹ ਕਰਨਗੇ ਨਾ, ਕਰਨਗੇ। ਬਿਲਕੁਲ। ਸੋ ਓਵਰਆਲ ਆਪਾਂ ਕਹਿ ਦਈਏ ਵੀ ਇਹਨਾਂ ਨੇ 3 ਸਾਲਾਂ 'ਚ ਪੈਰ ਲਵਾ ਤੇ ਭਾਜਪਾ ਦੇ ਜਿਹੜੇ ਨਹੀਂ ਸੀ ਲੱਗਦੇ। ਮੈਂ ਤੇ ਤੁਹਾਨੂੰ ਦੱਸਿਆ ਜੀ, ਮੇਰਾ ਇੱਕ ਦੋਸਤ ਹੈ ਆਸਟ੍ਰੇਲੀਆ ਤੋਂ, ਮੈਂ ਅੱਜ ਤੋਂ ਕੁਝ ਮਹੀਨੇ ਪਹਿਲਾਂ ਜਦੋਂ ਇਹ ਗੱਲਾਂ ਕਰਨੀਆਂ ਸਟਾਰਟ ਕੀਤੀਆਂ ਸਾਲ ਦੇ ਸ਼ੁਰੂਆਤ 'ਚ, ਤਾਂ ਕਿਉਂਕਿ ਦੇਖੋ ਅਸੀਂ ਇਹਨਾਂ ਦੀ ਸਟ੍ਰੈਟਜੀ ਸਮਝਦੇ ਹਾਂ ਰਾਜਕਾਰਨ ਜੀ, ਮੈਂ ਬਹੁਤ ਸਟੱਡੀ ਇਹਨਾਂ ਦੀ ਕੀਤੀ ਹੋਈ, ਆਰਐਸਐਸ ਦੀ, ਇਹ ਸਾਰਿਆਂ ਦੀ, ਤਾਂ ਮਤਲਬ ਕਿ ਉਹ ਕੁਝ ਅੰਦਰੂਨੀ ਜਾਣਕਾਰੀ ਹੁੰਦੀ ਹੈ। ਤਾਂ ਉਹਨੇ ਮੈਨੂੰ ਕਹਿਣਾ ਸਟਾਰਟ ਕਰ, ਉਹ ਕਹਿੰਦਾ ਯਾਰ ਕਿੱਥੇ ਮਿੰਟੂ, ਤੂੰ ਐਵੇਂ ਮਰੀ ਜਾਂਦਾ, ਤੂੰ ਸਗੋਂ ਇਹਨਾਂ ਨੂੰ ਪ੍ਰਮੋਟ ਨਾ ਕਰਿਆ ਕਰ। ਉਹ ਜਿਵੇਂ ਇੱਕ ਸੈਂਟੀਮੈਂਟ ਸੀਗਾ ਨਾ ਇਹਨਾਂ ਦੇ ਖਿਲਾਫ, ਉਹ ਕਹਿੰਦੇ ਯਾਰ ਕਿੱਥੇ ਇਹਨਾਂ ਨੂੰ ਤਾਂ ਪਿੰਡਾਂ 'ਚ ਨਹੀਂ ਵੜਨ ਦੇਣਾ ਲੋਕਾਂ ਨੇ। ਤਾਂ ਮਤਲਬ ਮੈਂ ਕਿਹਾ ਯਾਰ ਦੇਖਦੇ ਰਹਿਣਾ, ਤੁਸੀਂ ਦੇਖਿਓ ਕਿੱਦਾਂ ਗੇਮ ਘੁੰਮਦੀ ਹੈ, ਤਾਂ ਤੁਹਾਡੇ ਸਾਹਮਣੇ ਆ। ਅੱਜ ਲੈਂਡ ਪੂਲਿੰਗ ਦੇ ਮਾਮਲੇ ਦੇ ਵਿੱਚ ਉਹ ਧਰਨੇ ਲਾਉਂਦੇ ਰਹੇ ਨੇ ਜਾ ਕੇ ਜੀ ਕਿਸਾਨਾਂ ਦੇ ਨਾਲ ਵਿੱਚ। ਸੋ ਇਸ ਕਰਕੇ ਇਹ ਚੀਜ਼ਾਂ ਬਦਲ ਰਹੀਆਂ ਨੇ, ਹਾਲਾਤ ਬਦਲ ਜਾਂਦੇ। ਬਾਕੀ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਕੌਮੀ ਪੋਲਿਟਿਕਸ ਦੇ ਵਿੱਚ ਕੀ ਤਾਂ ਠਾਂ ਹੁੰਦਾ ਕੰਮ, ਉਹ ਬੜਾ ਮਾਇਨੇ ਰੱਖਦਾ ਕਿ ਕੀ ਗੁਜਰਾਤ ਲੌਬੀ ਸਟੇਬਲ ਰਹਿੰਦੀ ਹੈ ਜਾਂ ਉਹਦੇ ਵਿੱਚ ਕੋਈ ਪਰਿਵਰਤਨ ਆਉਂਦਾ ਅੱਗੇ ਜਾ ਕੇ ਕੇਂਦਰੀ ਲੀਡਰਸ਼ਿਪ ਦੇ ਵਿੱਚ, ਖਾਸ ਤੌਰ ਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੇ, ਤਾਂ ਫਿਰ ਉਹ ਚੀਜ਼ਾਂ ਨਾਲ ਦੀ ਨਾਲ ਫਿਰ ਇੱਥੇ ਵੀ ਕਹਿ ਲਓ ਕਿ ਉਹਨਾਂ ਚੀਜ਼ਾਂ ਦਾ ਆਪਾਂ ਦੇਖਾਂਗੇ ਕਿ ਰਿਫਲੈਕਸ਼ਨ ਤੇ ਇੱਥੇ ਹੋਏਗੀ। ਬਿਲਕੁਲ ਚੂੜੀ ਟੈਟ ਹੋ ਰਹੀ ਹੁੰਦੀ ਹੈ ਜਦੋਂ ਭਾਰਤ ਦੀ ਵੀ ਕਿਸੇ ਪਾਸੇ, ਤਾਂ ਅਡਾਨੀ ਦਾ ਨਾਮ ਵੀ ਇੱਥੇ ਬਹੁਤ ਗੂੰਜ ਰਿਹਾ ਆ। ਸੋ ਪਤਾ ਨਹੀਂ ਕੀ ਕੁਝ ਹੋਣਾ ਆ, ਇਹ ਇੱਕਦਮ ਜਿਹੜੀਆਂ ਚੀਜ਼ਾਂ ਪਲਟ ਜਾਂਦੀਆਂ। ਹਾਂਜੀ, ਕਰਜ਼ੇ 'ਚ ਡੁੱਬੇ ਨੇ, ਕੀਤਾ ਸੀ ਸ਼ਿਮਲਾ ਅਗਵਾ ਕਾਂਡ ਅੰਜਾਮ। ਹਾਂਜੀ, ਦੇਖੋ ਇਹ 3 ਬੱਚੇ ਅਗਵਾ ਕਰ ਲਏ ਗਏ ਸਨ, ਤੇ ਉਹਨਾਂ ਦੇ ਵਿੱਚੋਂ ਇੱਕ ਆਪਣੇ ਜਿਹੜੇ ਮੰਤਰੀ ਆ ਹਰਜੋਤ ਹੋਇਆ ਸੀ,
ਉਹਨਾਂ ਦਾ ਚਚੇਰਾ ਭਰਾ ਵੀ ਲੱਗਦਾ ਸੀਗਾ। ਤੇ ਜਿਹੜਾ ਇਹ ਬੰਦਾ ਸੀ ਅਗਵਾ ਕਰਤਾ ਸੀਗਾ, ਬੇਸਿਕਲੀ ਇਹਦਾ 40-50 ਲੱਖ ਰੁਪਏ ਦਾ ਨੁਕਸਾਨ ਹੋਇਆ ਸੀ। ਤੇ ਇਹ ਵੀ ਇਸ ਮਸ਼ਹੂਰ ਸਕੂਲ ਤੋਂ ਹੀ ਪੜ੍ਹਿਆ, ਬਿਸ਼ਪ ਕਾਟਨ ਸਕੂਲ ਹੈ ਜਿਹੜਾ ਸ਼ਿਮਲੇ ਦਾ, ਬੜਾ ਮਸ਼ਹੂਰ ਸਕੂਲ ਆ। ਤਾਂ ਉੱਥੇ ਬਹੁਤ ਹਾਈ ਪ੍ਰੋਫਾਈਲ ਪਰਿਵਾਰਾਂ ਦੇ ਬੱਚੇ ਪੜ੍ਹਦੇ ਨੇ। ਤਾਂ ਇਸ ਬੰਦੇ ਨੇ ਜਿਹੜਾ ਉੱਥੋਂ ਦਾ ਹੀ ਸਟੂਡੈਂਟ ਸੀਗਾ, ਇਹ ਅਗਵਾ ਕਾਂਡ ਫਿਰ ਅੰਜਾਮ ਦਿੱਤਾ, ਕਿਉਂਕਿ ਉਹ ਬੱਚੇ ਕਿਤੇ ਘੁੰਮਣ ਫਿਰਨ ਵਾਸਤੇ ਪਾਸ ਬਣਾ ਕੇ ਆਏ ਸਨ। ਇਹਨੇ ਲਿਫਟ ਦੇ ਬਹਾਨੇ ਉਹਨਾਂ ਨੂੰ ਗੱਡੀ 'ਚ ਬਿਠਾਇਆ ਤੇ ਉਸ ਉਪਰੰਤ ਇਹ ਆਪਣੇ 4 ਮੰਜ਼ਿਲਾ ਮਕਾਨ ਦੇ ਵਿੱਚ ਲੈ ਗਿਆ, ਜਿੱਥੇ ਉਹਨਾਂ ਨੂੰ ਲੁਕਾ ਦਿੱਤਾ। ਤੇ ਫਿਰ ਉਸ ਤੋਂ ਬਾਅਦ ਜਿਵੇਂ ਤੁਹਾਨੂੰ ਪਤਾ ਹੀ ਆ, ਅੱਜ ਕੱਲ ਸੌਫਟਵੇਅਰ ਕੁਝ ਇਸ ਤਰ੍ਹਾਂ ਦੇ ਹੁੰਦੇ ਆ ਕਿ ਨੰਬਰ ਕ੍ਰੀਏਟ ਹੋ ਜਾਂਦਾ ਬਾਹਰ ਦਾ, ਤਾਂ ਉਹਨਾਂ ਨੰਬਰਾਂ ਤੋਂ ਫਰੌਤੀ ਲਈ ਕਾਲ ਕਰਨੀ ਸ਼ੁਰੂ ਕਰ ਦਿੱਤੀ ਸੀ, ਜਿਸ ਨੂੰ ਪੁਲਿਸ ਨੇ ਟ੍ਰੇਸ ਕਰ ਲਿਆ। ਜੀ, ਜਾਂਦੇ ਜਾਂਦੇ ਗੱਲ ਕਰ ਲਈਏ, ਜ਼ਹਿਰੀਲੀ ਸ਼ਰਾਬ ਦੀ ਰਿਪੋਰਟ ਆ ਗਈ ਸਾਹਮਣੇ। ਹਾਂਜੀ, ਦੇਖੋ, ਜ਼ਹਿਰੀਲੀ ਸ਼ਰਾਬ ਦੇ ਨਾਲ 30 ਦੇ ਕਰੀਬ ਮੌਤਾਂ ਹੋਈਆਂ ਸਨ ਇਧਰ ਮਜੀਠੇ ਵਾਲੀ ਸਾਈਡ, ਜੀ ਤੁਹਾਨੂੰ ਯਾਦ ਹੋਣਾ। ਤਾਂ ਉਹਦੇ ਵਿੱਚ ਹੁਣ ਜ਼ਿਆਦਾਤਰ ਪੋਸਟਮਾਰਟਮਾਂ ਦੀਆਂ ਰਿਪੋਰਟਾਂ ਜਿਹੜੀਆਂ ਉਹ ਆ ਗਈਆਂ, ਲਗਭਗ ਸਾਰਿਆਂ ਦੀਆਂ ਹੀ ਆ ਗਈਆਂ ਨੇ। ਤਾਂ ਉਹਦੇ ਵਿੱਚ ਇਸ ਗੱਲ ਦਾ ਪ੍ਰਮਾਣ ਹੈ ਕਿ ਮੈਥਨੋਲ ਜਿਹੜਾ ਸੀਗਾ ਉਹ ਬਹੁਤ ਜ਼ਿਆਦਾ ਸੀਗਾ। ਫਿਰ ਉਹਦੇ ਨਾਲ ਕੀ ਹੋਇਆ ਕਿ ਦਿਮਾਗ ਦੀਆਂ ਨਸਾਂ ਫਟ ਗਈਆਂ, ਕਿਸੇ ਦੇ ਅੱਖਾਂ ਦੀ ਰੌਸ਼ਨੀ ਚਲੇ ਗਈ। ਤਾਂ ਕੁੱਲ ਮਿਲਾ ਕੇ ਜਿਹਨੂੰ ਆਪਾਂ ਮਲਟੀਪਲ ਆਰਗਨ ਫੇਲਿਅਰ ਕਹਿੰਦੇ ਆ, ਕਿ ਇਹ ਹੋਇਆ। ਤਾਂ ਇਹਦਾ ਮਤਲਬ ਹੈ ਕਿ ਡਾਕਟਰਾਂ ਦੀ ਜਿਹੜੀ ਆ ਮੋਹਰ ਲੱਗ ਗਈ ਹੈ ਕਿ ਇਹ ਸ਼ਰਾਬ ਜ਼ਹਿਰੀਲੀ ਸੀਗੀ। ਹੁਣ ਦੇਖਦੇ ਆ ਕਿ ਕੀ ਬਣਦਾ। ਵੈਸੇ ਇਸੇ ਮਾਝੇ ਦੇ ਵਿੱਚ ਇੱਕ ਬਹੁਤ ਤਗੜੀ ਹੂਚ ਟ੍ਰੈਜਡੀ ਹੋਈ ਸੀ ਕੈਪਟਨ ਰਾਜ ਦੇ ਵਿੱਚ, ਤੇ ਉਹ ਅੱਜ ਤੱਕ ਨਹੀਂ ਮੰਨੇ ਲੱਗੀ। ਉਹ ਜਾਂਚ ਪੜਤਾਲ ਕੀ ਬਣਿਆ ਤੁਹਾਨੂੰ ਪਤਾ ਹੀ ਆ। ਉਹ ਦੋਸ਼ੀ ਤੇ ਜ਼ਮਾਨਤਾਂ ਤੇ ਬਾਹਰ ਫਿਰਦੇ ਆ, ਤੇ ਜਿਹੜੇ ਮਰਨ ਵਾਲੇ ਗਰੀਬ ਸੀਗੇ, ਜਿਨ੍ਹਾਂ ਦੀ ਦੂਜੀ ਦਾਰੂ ਜਿਹੜੀ ਆ ਠੇਕੇ ਵਾਲੀ, ਉਹ ਪਹੁੰਚ ਤੋਂ ਬਾਹਰ ਹੁੰਦੀ ਆ, ਉਹ ਇਸ ਤਰ੍ਹਾਂ ਦਾ ਜਗਾੜੂ ਜਿਹਾ ਕੰਮ ਕਰ ਲੈਂਦੇ ਆ, ਤੇ ਉਹਨਾਂ ਦੇ ਪਰਿਵਾਰ ਪੱਟੇ ਗਏ ਨੇ ਜੀ। ਤੇ ਇਹੀ ਕਹਾਣੀ ਹੈ ਇਹਦੇ ਵਿੱਚ ਵੀ, ਕਿਉਂਕਿ ਸਰਕਾਰਾਂ ਜਿਹੜੀਆਂ ਹੁੰਦੀਆਂ, ਜੇ ਉਹ ਇਹਨਾਂ ਚੀਜ਼ਾਂ ਨੂੰ ਗਾਂ ਸਜ਼ਾ ਤੱਕ ਲੈ ਜਾਣ, ਤੇ ਬਦਨਾਮੀ ਤੇ ਇਹਨਾਂ ਦੀ ਰਹਿਣੀ ਹੈ ਨਾ, ਕਿ ਹਾਂ ਬਈ ਤੁਹਾਡੇ ਰਾਹ 'ਚ ਆਹ ਕੁਛ ਹੋਇਆ ਸੀ, ਤੇ ਕਾਨੂੰਨ ਨੇ ਤੇ ਵੇਖੋ ਆਹ ਸਜ਼ਾ ਯਾਫਤਾ ਕੀਤੇ ਬੰਦੇ, ਕਿ ਇਹ ਮੋਹਰ ਲੱਗੀ ਹੈ ਤੁਹਾਡੇ ਜੁਰਮ ਤੇ, ਕਿ ਤੁਹਾਡੇ ਰਾਜ ਦੇ ਵਿੱਚ ਇਸ ਤਰ੍ਹਾਂ ਹੋਇਆ। ਬਿਲਕੁਲ ਜੀ। ਮਿੰਟੂ ਜੀ, ਬਹੁਤ ਧੰਨਵਾਦ, ਬੜੀ ਮਿਹਰਬਾਨੀ, ਇਹਨਾਂ ਖਬਰਾਂ ਬਾਰੇ ਤੁਸੀਂ ਵਿਸਤਾਰ ਜਾਣਕਾਰੀਆਂ ਦਿੱਤੀਆਂ। ਮਿਲਦੇ ਹਾਂ ਅਗਲੀ ਵਾਰੀ। ਧੰਨਵਾਦ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।